ਆਈਫੋਨ ਐਂਡਰਾਇਡ ਦੀ ਐਪਸ ਦੇ ਰਾਹੀਂ, ਫੇਸਬੁੱਕ ਦੇ ਰਾਹੀਂ, ਘਰਾਂ 'ਚ ਰੇਡੀਓ ਸੈਟਸ 'ਤੇ ਜਿੰਨੇ ਵੀ ਸਰੋਤੇ ਸੁਣ ਰਹੇ ਸਾਰਿਆਂ ਨੂੰ ਜੀ ਆਇਆਂ ਨੂੰ, ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਅਪ੍ਰੈਲ ਦੀ 24 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਮੰਗਲਵਾਰ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਸਾਰੇ ਹੀ ਸੂਬਿਆਂ ਦੇ ਵਿੱਚ ਆਲਮੋਸਟ ਇੰਸ਼ੋਰੈਂਸ ਕਰਦੇ ਨੇ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ 408 272 2500 ਦੇ ਉੱਤੇ। ਇਸ ਦੇ ਨਾਲ ਨਾਲ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਕਲੋਵਿਸ, ਅਮਰਜੀਤ ਸਿੰਘ, ਸਟਾਕਟਨ, ਕਰਨੈਲ ਸਿੰਘ, ਰੰਧਾਵਾ, ਸੈਕਰਾਮੈਂਟੋ, ਸਤਨਾਮ ਸਿੰਘ, ਗੁਰਵਿੰਦਰ ਸਿੰਘ, ਯੂਬਾ ਸਿਟੀ, ਬੀਸਲਾ ਪਰਿਵਾਰ, ਫਰੈਜ਼ਨੋ, ਬਿੰਦਰ, ਧਾਲੀਵਾਲ, ਬੇਕਰਸਫੀਲਡ ਅਤੇ ਕੋਸਟ ਹੰਡਾਈ ਟ੍ਰੇਲਰ ਡੀਲਰਸ਼ਿਪ ਫਰੈਜ਼ਨੋ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦਾ ਡਰਾਈਵ ਐਂਡ ਰੀਫਰ ਟ੍ਰੇਲਰਸ ਖਰੀਦ ਸਕਦੇ ਹੋ। ਕਿਸੇ ਵੀ ਮੇਕ ਮਾਡਲ ਦੇ ਕਾਫੀ ਵੱਡੀ ਇਨਵੈਂਟੋਰੀ ਹੈ। ਫਾਈਨੈਂਸਿੰਗ ਵੀ ਕਰਦੇ ਨੇ। ਕਾਲ ਕਰੋ 909 786 8008 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਵੀ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ ਜੀ। ਅਤੇ ਗੱਲਬਾਤ ਦਾ ਸਿਲਸਿਲਾ ਹਰਜੋਤ ਸਿੰਘ ਜੀ ਸ਼ੁਰੂ ਕਰਦੇ ਹਾਂ। ਹੁਣੇ ਇੱਥੇ ਆਪਣੇ ਬੇ ਏਰੀਏ ਤੋਂ ਇੱਕ ਜਿਹੜੀ ਉਹ ਖਬਰ ਆ ਰਹੀ ਆ ਸਨੀਵੇਲ ਦੇ ਵਿੱਚ, ਜਿੱਥੇ ਇੱਕ ਕਾਰ ਨੇ ਕਹਿੰਦੇ ਆ ਵੀ ਪੈਡੈਸਟਰੀਅਨ ਜਿਹੜੇ ਤੁਰੇ ਜਾ ਰਹੇ ਸੀਗੇ ਲੋਕ, ਉਹਨਾਂ ਦੇ ਉੱਤੇ ਜਾਣ ਬੁੱਝ ਕੇ ਗੱਡੀ ਜਿਹੜੀ ਆ ਉਹ ਚਾੜ ਦਿੱਤੀ ਹੈ। ਹੁਣੇ ਕੁਛ ਮਿੰਟ ਪਹਿਲਾਂ ਜਾਂ ਤਕਰੀਬਨ 1 ਘੰਟਾ ਪਹਿਲਾਂ ਦੀ ਜਿਹੜੀ ਇਹ ਖਬਰ ਦੱਸੀ ਜਾ ਰਹੀ ਹੈ, ਜਿਸ ਦੇ ਵਿੱਚ 8 ਲੋਕ ਜਿਹੜੇ ਆ ਉਹ ਜ਼ਖਮੀ ਦੱਸੇ ਜਾ ਰਹੇ ਨੇ। ਸੋ ਇਹ ਜਿਹੜੀ ਸਿਚੁਏਸ਼ਨ ਜਿਹੜੀ ਇਸ ਟਾਈਮ ਬਣੀ ਪਈ ਆ ਸਨੀਵੇਲ ਦੇ ਵਿੱਚ, ਇਹ ਕਿਸੇ ਨੇ ਗੱਡੀ ਚਾੜ ਦਿੱਤੀ ਹੈ। ਅਤੇ ਉੱਥੇ ਦੀ ਜਿਹੜੀ ਸਨੀਵੇਲ ਡਿਪਾਰਟਮੈਂਟ ਆਫ ਪਬਲਿਕ ਸੇਫਟੀ ਆ, ਉਹਨਾਂ ਨੇ ਇਹ ਕਨਫਰਮ ਕੀਤਾ ਹੈ ਵੀ ਉਹਨਾਂ ਨੇ ਨਾਲ ਦੇ ਨਾਲ FBI ਨੂੰ ਕੰਟੈਕਟ ਕਰਕੇ ਇਸ ਇਨਵੈਸਟੀਗੇਸ਼ਨ ਦੇ ਵਿੱਚ ਜਿਹੜੀ ਉਹਨਾਂ ਦੀ ਮਦਦ ਆ ਉਹ ਲਈ ਆ। ਅਤੇ ਕਹਿੰਦੇ ਤਕਰੀਬਨ 2:30 ਵਜੇ ਕੈਲੀਫੋਰਨੀਆ ਟਾਈਮ ਦੇ ਮੁਤਾਬਕ ਉਹ ਇੱਕ ਪ੍ਰੈਸ ਬਰੀਫਿੰਗ ਕਰਕੇ ਜਿਹੜੇ ਸਨੀਵੇਲ ਜਿਹੜਾ ਪੁਲਿਸ ਦਾ ਜਿਹੜਾ ਹੈੱਡਕੁਆਟਰਸ ਹੈਗਾ ਆ ਉੱਥੇ, ਵੀ ਉਹਦੇ ਬਾਰੇ ਜਾਣਕਾਰੀ ਹੋਰ ਦੇਣਗੇ ਵੀ ਉੱਥੇ ਕੀ ਹੋ ਰਿਹਾ ਆ। ਅਲ ਕਮੀਨੋ ਰੀਅਲ ਅਤੇ ਸਨੀਵੇਲ ਐਵੀਨਿਊ ਦੇ ਉੱਤੇ ਇਹ ਕਹਿੰਦੇ ਆ ਵੀ ਇਹ ਜਿਹੜਾ ਘਟਨਾ ਜਿਹੜੀ ਇਹ ਵਾਪਰੀ ਆ, ਵੀ ਉੱਥੇ 8 ਜਾਣਿਆਂ ਨੂੰ ਇੱਕ ਗੱਡੀ ਨੇ ਜਾਣ ਬੁੱਝ ਕੇ ਉਹਨਾਂ ਦੇ ਵਿੱਚ ਗੱਡੀ ਜਿਹੜੀ ਉਹ ਮਾਰ ਦਿੱਤੀ ਆ। ਕੀ ਮੋਟਿਵ ਸੀਗਾ, ਕਿੱਦਾਂ ਹੋਇਆ ਆ, ਇਸ ਦੇ ਬਾਰੇ ਜਿਹੜੀ ਅਜੇ ਜਾਣਕਾਰੀ ਆ ਉਹ ਬਹੁਤੀ ਪ੍ਰਾਪਤ ਜਿਹੜੀ ਆ ਉਹ ਨਹੀਂ ਹੋ ਰਹੀ। ਅਤੇ ਇਹ ਦੱਸਿਆ ਗਿਆ ਵੀ ਇਸ ਮਾਮਲੇ ਦੇ ਵਿੱਚ ਇੱਕ 13 ਸਾਲਾਂ ਦੀ ਇੱਕ ਛੋਟਾ ਬੱਚਾ ਵੀ ਇਸ ਦੇ ਵਿੱਚ ਸ਼ਾਮਲ ਸੀ, ਜਿਨ੍ਹਾਂ ਦੇ ਉੱਤੇ ਇਹ ਗੱਡੀ ਮਾਰੀ ਗਈ। ਇੱਕ ਤਸਵੀਰ ਜਿਹੜੀ ਆ ਉਹ ਤੁਸੀਂ ਦੇਖ ਸਕਦੇ ਆ ਵੀ ਲੋਕ ਇੱਕਦਮ ਜਿਹੜੇ ਪੇਵਮੈਂਟ ਦੇ ਉੱਤੇ ਡਿੱਗੇ ਪਏ ਹੋਏ ਆ, ਅਤੇ ਕਾਫੀ ਜ਼ਿਆਦੀਆਂ ਇੰਜਰੀਜ਼ ਕਈਆਂ ਨੂੰ ਆਈਆਂ ਨੇ ਜੀ। ਸੋ ਬਿਲਕੁਲ ਮਾੜੀ ਗੱਲ ਹੈਗੀ ਆ। ਸੋ ਇੱਦਾਂ ਦੇ ਕਮਲੇ ਲੋਕ ਕਈ ਹੈਗੇ ਆ, ਅਤੇ ਤੁਹਾਨੂੰ ਯਕੀਨ ਨਹੀਂ ਆਉਂਦਾ ਵੀ ਤੁਸੀਂ ਕਿੱਥੇ ਜਿਹੜਾ ਸੇਫ ਹੈਗੇ ਆ। 13 ਸਾਲਾਂ ਦੀ ਬੱਚੀ ਜਿਹੜੀ ਆ ਉਹਦੇ ਜ਼ਿਆਦਾ ਕਹਿੰਦੇ ਸੱਟਾਂ ਲੱਗੀਆਂ ਹੈਗੀਆਂ, ਅਤੇ ਵਿਟਨੈਸ ਜਿੰਨੇ ਵੀ ਸੀ ਉਹ ਕਹਿੰਦੇ ਵੀ ਡਰਾਈਵਰ ਨੇ ਕੋਈ ਵੀ ਕੋਸ਼ਿਸ਼ ਨਹੀਂ ਕੀਤੀ ਕਾਰ ਨੂੰ ਰੋਕਣ ਦੇ ਲਈ। ਸੋ ਇਹ ਹੁਣ ਇਨਵੈਸਟੀਗੇਸ਼ਨ ਤੋਂ ਬਾਅਦ ਪਤਾ ਲੱਗੂਗਾ ਵੀ ਇਹ ਇੱਕ ਐਕਸੀਡੈਂਟ ਸੀ ਜਾਂ ਇਹ ਜਾਣ ਬੁੱਝ ਕੇ ਕੀਤਾ ਗਿਆ, ਕਿਉਂਕਿ ਕਾਫੀ ਬਿਜੀ ਏਰੀਆ ਸੀਗਾ। ਕਹਿੰਦੇ ਵੀ ਇੱਥੇ ਜਿਹੜੇ ਰੈਸਟੋਰੈਂਟ ਅਤੇ ਫੂਡ ਪਲੇਸਿਸ, ਗਰੋਸਰੀ ਸਟੋਰ, ਸਾਰਾ ਕੁਛ ਉੱਥੇ ਹੁੰਦਾ ਹੈਗਾ, ਤਾਂ ਕਰਕੇ ਲੋਕ ਉੱਥੇ ਕਾਫੀ ਵੱਡੀ ਗਿਣਤੀ 'ਚ ਹਾਜ਼ਰ ਸੀਗੇ। ਨਹੀਂ ਬਿਲਕੁਲ। ਸੋ ਕਾਫੀ ਜਿਹੜੇ ਸਵਾਲ ਨੇ ਇੰਟੈਂਸ਼ਨਲ ਕਿਹਾ ਜਾ ਰਿਹਾ ਆ, ਕੋਈ ਕਨਫਰਮ ਨਹੀਂ ਆ। ਅਤੇ ਕਈ ਜਣੇ ਸੋਚ ਰਹੇ ਆ ਵੀ ਕਈ ਵਾਰੀ ਜਿਹੜਾ ਡਰਾਈਵਰ ਹੁੰਦਾ ਆ ਉਹਨਾਂ ਨੂੰ ਸੀਜ਼ਰ ਆ ਜਾਂਦਾ ਆ, ਮੈਡੀਕਲ ਦੀ ਕੋਈ ਪ੍ਰੋਬਲਮ ਹੁੰਦੀ ਆ, ਮੈਡੀਸਨ ਦੀ ਓਵਰਡੋਜ਼ ਹੁੰਦੀ ਆ, ਕੋਈ ਨਸ਼ੇ ਦੇ ਵਿੱਚ ਵੀ ਹੋਇਆ ਹੋ ਸਕਦਾ ਆ। ਕਹਿੰਦੇ ਵੀ ਤਾਂ ਕਰਕੇ ਸਵਾਲ ਉਠਾ ਰਹੇ ਆ ਵੀ ਜੇ ਇੰਟੈਂਸ਼ਨਲੀ ਮਾਰੀ ਹੈ ਤਾਂ ਬਾਅਦ ਦੇ ਵਿੱਚ ਉਹਨੇ ਜਾ ਕੇ ਗੱਡੀ ਆਪਣੀ ਆ ਉਹ ਰੁੱਖ ਦੇ ਵਿੱਚ ਕਿਉਂ ਮਾਰ ਲਈ, ਕੀ ਹੋਇਆ, ਜਿਹੜੀ ਕੰਟਰੋਲ ਤੋਂ ਬਾਹਰ ਹੋ ਗਈ, ਕੀ ਹੋਇਆ, ਇਹ ਤਾਂ ਹੁਣ ਜਾਂਚ ਤੋਂ ਬਾਅਦ ਦੇ ਵਿੱਚ ਪਤਾ ਲੱਗੂਗਾ। ਅਤੇ ਪਰ ਇਹ ਇੱਕ ਗੱਲ ਹੈ ਵੀ ਹਾਲ ਦੀ ਘੜੀ ਡਰਾਈਵਰ ਦੀ ਆਈਡੈਂਟੀਟੀ ਦੇ ਬਾਰੇ ਕੋਈ ਜਾਣਕਾਰੀ ਜਿਹੜੀ ਆ ਉਹ ਨਹੀਂ ਦਿੱਤੀ ਜਾ ਰਹੀ। ਆਈ ਥਿੰਕ ਪੂਰੀ ਇਨਵੈਸਟੀਗੇਸ਼ਨ ਹੋਣ ਤੋਂ ਬਾਅਦ ਦੇ ਵਿੱਚ, ਕਨਫਰਮ ਹੋਣ ਤੋਂ ਬਾਅਦ ਦੇ ਵਿੱਚ ਹੀ ਇਹ ਕੁਛ ਨਾ ਕੁਛ ਇਸ ਦੇ ਬਾਰੇ ਦੱਸਿਆ ਜਾਵੇਗਾ ਜੀ। ਬਿਲਕੁਲ। FBI ਜਿਹੜੀ ਆ ਆਲਰੇਡੀ ਉਸ ਕੇਸ ਦੇ ਵਿੱਚ ਇਨਵੋਲਵ ਹੋ ਗਈ ਆ ਵੀ ਕਿਸੇ ਤਰ੍ਹਾਂ ਦੀ ਕੋਈ ਟੈਰਰਿਜ਼ਮ ਐਕਟੀਵਿਟੀ ਤਾਂ ਨਹੀਂ ਹੈਗੀ ਜੀ। ਸੋ ਹੁਣ ਜਿਹੜੀ ਪ੍ਰੈਸ ਕਾਨਫਰੰਸ ਹੋਣੀ ਆ ਪੁਲਿਸ ਵੱਲੋਂ, ਉਹ ਤੋਂ ਬਾਅਦ ਜਿਹੜਾ ਇਹ ਪਤਾ ਚੱਲੇਗਾ ਜੀ। ਅਤੇ ਅਗਲੀਆਂ ਖਬਰਾਂ ਵੱਲ ਚੱਲੀਏ। ਜਿਹੜੀ ਬੋਇੰਗ ਨੂੰ ਕਹਿੰਦੇ ਪਈ ਜਦੋਂ ਤੋਂ ਹੀ 2 ਕਰੈਸ਼ ਹੋਏ ਹੈਗੇ ਆ ਬੋਇੰਗ ਦੇ ਜਹਾਜ਼, ਉਹਨਾਂ ਨੂੰ ਹੁਣ ਕਾਫੀ ਜਿਹੜਾ ਰਗੜਾ ਲੱਗ ਰਿਹਾ ਹੈਗਾ।
737 ਮੈਕਸ ਦਾ ਜਿਹੜਾ ਕ੍ਰਾਈਸਿਸ ਆਇਆ ਸੀ, ਉਸ ਤੋਂ ਬਾਅਦ ਬੋਇੰਗ ਦੇ ਜਿਹੜੇ ਪ੍ਰੋਫਿਟ ਆ ਉਹ ਲਗਭਗ 21% ਕਹਿੰਦੇ 3 ਮਹੀਨਿਆਂ 'ਚ ਡਾਊਨ ਚੱਲ ਗਏ ਹੈਗੇ ਆ, ਕਿਉਂਕਿ ਬਹੁਤ ਸਾਰੇ ਮੁਲਕਾਂ ਨੇ ਜਿਹੜੇ ਜਹਾਜ਼ ਆਰਡਰ ਕਰਨੇ ਸੀ ਉਹ ਕੈਂਸਲ ਕਰ ਦਿੱਤੇ ਆ। ਤੇ ਕਹਿੰਦੇ ਵੀ ਇਥੀਓਪੀਅਨ 에ਅਰਲਾਈਨ ਦੇ CEO ਨੇ ਦੱਸਿਆ ਵੀ ਪਾਇਲਟ ਕੋਲ ਉਹ ਕੰਟਰੋਲ ਨਹੀਂ ਹੋਇਆ, ਪ੍ਰੋਬਲਮ ਜਿਹੜੀ ਸੀ ਉਹ ਜਹਾਜ਼ ਦੇ ਵਿੱਚ ਸੀ। ਇਸੇ ਤਰ੍ਹਾਂ ਪਹਿਲਾਂ ਇੰਡੋਨੇਸ਼ੀਆ ਵਾਲੇ ਜਿਹੜਾ ਜਹਾਜ਼ ਕ੍ਰੈਸ਼ ਹੋਇਆ ਉਹਦੇ ਵਿੱਚ ਸੀ। ਤੇ ਕਹਿੰਦੇ ਭਈ 6.1 ਮਿਲੀਅਨ ਸ਼ੇਅਰ ਜਿਹੜੇ ਆ ਬੋਇੰਗ ਨੇ $2.3 ਬਿਲੀਅਨ ਦੇ ਵਰਥ ਵਾਪਸ ਖਰੀਦ ਲਏ ਹੈਗੇ ਆ। ਤੇ ਕਹਿੰਦੇ ਵੀ ਕਾਫੀ ਵੱਡਾ ਨੁਕਸਾਨ ਜਿਹੜਾ ਬੋਇੰਗ ਨੂੰ ਹੋਣ ਜਾ ਰਿਹਾ ਹੈਗਾ। ਈਵਨ ਦੋ ਇਹਦਾ ਬੈਕਲੌਗ ਕਹਿੰਦੇ $487 ਬਿਲੀਅਨ ਦੇ ਜਹਾਜ਼ਾਂ ਦਾ ਹਜੇ ਵੀ ਪਿਆ, ਜਿਹਦੇ ਵਿੱਚ 5600 ਕਮਰਸ਼ੀਅਲ ਜੈੱਟ ਉਹਨੇ ਬਣਾਉਣੇ ਹੈਗੇ ਆ। ਤੇ $7.7 ਬਿਲੀਅਨ ਅੱਜ ਦੀ ਡੇਟ ਦੇ ਵਿੱਚ ਬੋਇੰਗ ਕੋਲ ਕੈਸ਼ ਪਿਆ, ਪਰ ਜਿਹੜੀ ਕੰਪਨੀ ਆ ਉਹਦਾ ਸਟਾਕ ਜਿਹੜਾ ਬੜੀ ਬੁਰੀ ਤਰ੍ਹਾਂ ਜਿਹੜਾ ਉਹ ਪ੍ਰਭਾਵਿਤ ਹੋਇਆ ਆ। ਤੇ 21% ਜਿਹੜਾ ਉਹਨਾਂ ਦਾ ਪ੍ਰੋਫਿਟ ਆ ਉਹ ਡਾਊਨ ਚਲਾ ਗਿਆ ਹੈਗਾ। ਜੀ ਬਿਲਕੁਲ, ਕਾਫੀ ਜਿਹੜਾ ਭੈੜਾ ਅਸਰ ਇਹਨਾਂ ਦੇ ਬਿਜ਼ਨਸ ਦੇ ਉੱਤੇ ਪੈਣਾ ਹੀ ਸੀਗਾ ਜਦੋਂ ਇੰਨੇ ਵੱਡੇ ਜਿਹੜੇ ਪੈਮਾਨੇ ਦੇ ਉੱਤੇ ਜਿਹੜੇ ਲੋਕ ਆ ਉਦੋਂ ਮਾਰੇ ਗਏ, ਹੁਣ ਸਾਰੇ ਦੇ ਸਾਰੇ ਜਿਹੜੇ ਆ ਉਹ ਮਰ ਗਏ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਹਾਂ, ਰਾਸ਼ਟਰਪਤੀ ਟਰੰਪ ਉਹਨਾਂ ਨੇ ਅੱਜ ਬਿਆਨ ਦਿੱਤਾ ਆ ਵੀ ਕਹਿੰਦੇ ਵੀ ਜਿੰਨੇ ਵੀ ਹਾਊਸ ਡੈਮੋਕ੍ਰੇਟਸ ਦੇ ਵੱਲੋਂ ਸਪੀਨਾਜ਼ ਘੱਲੇ ਜਾ ਰਹੇ ਨੇ, ਅਸੀਂ ਉਹਨਾਂ ਸਾਰੇ ਸਪੀਨਾਜ਼ ਦੇ ਖਿਲਾਫ ਉਹ ਆਪਣੀ ਲੜਾਈ ਜੰਗ ਜਿਹੜੀ ਆ ਉਹ ਜਾਰੀ ਰੱਖਾਂਗੇ। ਕੱਲ੍ਹ IRS ਨੂੰ ਮੌਲਤ ਦਿੱਤੀ ਗਈ ਸੀਗੀ ਹਾਊਸ ਦੀ ਕਮੇਟੀ ਦੇ ਦੁਆਰਾ ਵੀ ਰਾਸ਼ਟਰਪਤੀ ਟਰੰਪ ਦੇ ਜਿਹੜੇ ਪਿਛਲੇ 6 ਸਾਲਾਂ ਦੇ ਟੈਕਸ ਰਿਟਰਨ ਆ, ਬਿਜ਼ਨਸ ਟੈਕਸ ਰਿਟਰਨਸ ਆ, ਉਹਨਾਂ ਨੂੰ ਉਹਨਾਂ ਦੇ ਸਾਹਮਣੇ ਪੇਸ਼ ਕੀਤਾ ਜਾਵੇ। ਤੇ ਪਰ ਉਹ ਡੈਡਲਾਈਨ ਲੰਘ ਗਈ ਆ ਤੇ IRS ਨੇ ਉਹਨਾਂ ਨੂੰ ਇਸ ਬਾਬਤ ਕੋਈ ਵੀ ਜਾਣਕਾਰੀ ਆ ਉਹ ਨਹੀਂ ਦਿੱਤੀ। ਉੱਧਰ ਰਾਸ਼ਟਰਪਤੀ ਟਰੰਪ ਨੇ ਆਪਣੇ ਸਾਰੇ ਹੀ ਐਡਮਿਨਿਸਟ੍ਰੇਟਿਵ ਦੇ ਜਿੰਨੇ ਵੀ ਉਹਨਾਂ ਦੇ ਅਧੀਨ ਕੰਮ ਕਰ ਰਹੇ ਨੇ ਸਾਰੇ ਸਟਾਫ ਨੂੰ ਇਹ ਹੁਕਮ ਫਰਮਾਨ ਜਾਰੀ ਕਰ ਦਿੱਤਾ ਹੈ ਵੀ ਜਿਹੜਾ ਹੁਣ ਆਉਣ ਜਾ ਰਿਹਾ ਕੋਰਸਪੋਂਡੈਂਟ ਡਿਨਰ ਆ ਉਸ ਦੇ ਵਿੱਚ ਕੋਈ ਵੀ ਜਾਣਾ ਆ ਉਹ ਹਿੱਸਾ ਨਹੀਂ ਲਵੇਗਾ। ਹਰ ਇੱਕ ਨੂੰ ਹੀ ਉਹਨਾਂ ਨੇ ਜਾਣ ਤੋਂ ਰੋਕਿਆ। ਆਪ ਤਾਂ ਖੁਦ ਪਿਛਲੇ ਕਈ ਜਦੋਂ ਤੋਂ ਰਾਸ਼ਟਰਪਤੀ ਬਣੇ ਨੇ ਉਹਨਾਂ ਨੇ ਉਹ ਜਿਹੜਾ ਕੋਰਸਪੋਂਡੈਂਟ ਵਾਈਟ ਹਾਊਸ ਕੋਰਸਪੋਂਡੈਂਟ ਡਿਨਰ ਆ ਉਸ ਦੇ ਵਿੱਚ ਕਦੀ ਵੀ ਹਿੱਸਾ ਜਿਹੜਾ ਉਹ ਨਹੀਂ ਲਿਆ। ਸੋ ਹੁਣ ਦੇਖਦੇ ਹਾਂ ਵੀ ਇਸ ਦੇ ਵਿੱਚ ਕੀ ਬਣੇਗਾ। ਤੇ ਸਭ ਨੂੰ ਪਤਾ ਹੈ ਵੀ ਕੱਲ੍ਹ ਆਪਾਂ ਖਬਰ ਕੀਤੀ ਸੀ ਵੀ ਰਾਸ਼ਟਰਪਤੀ ਟਰੰਪ ਦੇ ਦੁਆਰਾ ਜਿਹੜੇ ਹਾਊਸ ਕਮੇਟੀ ਦੇ ਚੇਅਰਮੈਨ ਹੈਗੇ ਇਲਾਜਾ ਕੁਮਿਨਜ਼ ਉਹਨਾਂ ਦੇ ਖਿਲਾਫ ਵੀ ਸੂਹ ਕੀਤਾ ਗਿਆ ਆ ਵੀ ਜਿਹੜੇ ਉਹਨਾਂ ਨੇ ਸਪੀਨਾਜ਼ ਇਹਨਾਂ ਦੀ ਜਾਣਕਾਰੀ ਲੈਣ ਦੇ ਲਈ ਘੱਲੇ ਹੋਏ ਆ। ਸੋ ਇੱਕ ਕਾਫੀ ਵੱਡੀਆਂ ਜਿਹੜੀਆਂ ਲੀਗਲ ਬੈਟਲਸ ਜਿਹੜੀਆਂ ਆ ਉਹਨਾਂ ਦੇ ਵਿੱਚ ਇਸ ਟਾਈਮ ਰਾਸ਼ਟਰਪਤੀ ਟਰੰਪ ਫਸੇ ਹੋਏ ਨੇ। ਜੀ ਅਗਲੀ ਖਬਰ ਵੱਲ ਚੱਲੀਏ, ਜਿਹੜੀ ਕਹਿੰਦੇ ਓਕੇਜ਼ੀਓ ਕੋਰਟੇਜ਼ ਆ ਉਹਦਾ ਕਾਫੀ ਹੁਣ ਵਿਰੋਧ ਹੋ ਰਿਹਾ, ਕਿਉਂਕਿ ਜਦੋਂ ਕ੍ਰਾਈਸਟ ਚਰਚ ਨਿਊਜ਼ੀਲੈਂਡ ਦੇ ਵਿੱਚ ਇੱਕ ਗੋਰੇ ਮੂਲ ਦੇ ਅੱਤਵਾਦੀ ਵੱਲੋਂ 50 ਦੇ ਕਰੀਬ ਮੁਸਲਮਾਨਾਂ ਨੂੰ ਮਾਰਿਆ ਗਿਆ ਸੀ, ਉਸ ਤੋਂ ਬਾਅਦ ਕਹਿੰਦੇ ਵੀ 14 ਵਾਰ ਉਸ ਨੇ ਜਿਹੜਾ ਟਵੀਟ ਕੀਤਾ ਸੀ ਤੇ ਸੋਸ਼ਲ ਮੀਡੀਆ ਦੇ ਉੱਤੇ ਆਪਣੇ ਕਮੈਂਟ ਪਾਏ ਸੀ। ਹੁਣ ਇਸੇ ਤਰ੍ਹਾਂ ਜਿਹੜੇ ਮੁਸਲਮਾਨ ਜਿਹੜੇ ਕੁਛ ਜਿਹੜੇ ਅੱਤਵਾਦੀ ਸੀਗੇ ਉਹਨਾਂ ਵੱਲੋਂ ਜਿਹੜਾ ਸ਼੍ਰੀਲੰਕਾ ਦੇ ਵਿੱਚ 359 ਲੋਕਾਂ ਨੂੰ ਮਾਰਿਆ ਗਿਆ ਤੇ 500 ਤੋਂ ਵੱਧ ਹਜੇ ਵੀ ਫੱਟੜ ਹੈਗੇ। ਉਹ ਗਿਣਤੀ ਮੰਨਣ ਵਾਲਿਆਂ ਦੀ ਵੱਧ ਹੀ ਰਹੀ ਆ। ਤੇ ਉਹਦੇ ਵਿੱਚ ਕਹਿੰਦੇ ਭਈ ਉਸ ਨੇ ਇੱਕ ਵਾਰੀ ਵੀ ਸੋਸ਼ਲ ਮੀਡੀਆ ਤੇ ਇਹਦੇ ਬਾਰੇ ਨਹੀਂ ਪਾਇਆ। ਸੋ ਇਸ ਕਰਕੇ ਕਾਫੀ ਜਿਹੜਾ ਓਕੇਜ਼ੀਓ ਕੋਰਟੇਜ਼ ਆ ਉਹਦਾ ਵਿਰੋਧ ਹੋ ਰਿਹਾ ਭਈ ਕਿਤੇ ਵੀ ਟੈਰਰਿਜ਼ਮ ਦੀ ਕੋਈ ਵੀ ਐਕਟੀਵਿਟੀ ਜਿਹੜਾ ਮਰਜ਼ੀ ਬੰਦਾ ਕਰਦਾ ਹੋਵੇ, ਕਿਸੇ ਵੀ ਧਰਮ ਨੂੰ ਉਹ ਬਿਲੋਂਗ ਕਰਦਾ ਹੋਵੇ, ਉਹਨਾਂ ਨੂੰ ਐਕਸਪੋਜ਼ ਕਰਨਾ ਚਾਹੀਦਾ ਹੈਗਾ। ਇਹ ਜਿਹੜੇ ਇੱਕ ਪੀਅਰ ਮੋਰਗਨ ਜਰਨਲਿਸਟ ਵੀ ਹੈਗੇ ਆ ਉਹਨਾਂ ਨੇ ਵੀ ਕਿਹਾ ਵੀ ਇਹ ਜਿਹੜਾ ਓਕੇਜ਼ੀਓ ਕੋਰਟੇਜ਼ ਦਾ ਇਸ ਮਾਮਲੇ 'ਤੇ ਚੁੱਪ ਰਹਿਣਾ ਜਿਹੜਾ ਆ ਉਹ ਬੜੀ ਮਾੜੀ ਗੱਲ ਹੈਗੀ ਆ। ਜੀ ਅਗਲੀ ਜਿਹੜੀ ਆਪਾਂ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਹਾਂ, ਨਾਰਥ ਕੋਰੀਆ ਦਾ ਡਿਕਟੇਟਰ ਕਿਮ ਯੋਂਗ ਉਨ ਉਹ ਰਸ਼ੀਆ ਦੇ ਵਿੱਚ ਵਲਾਦੀਮਿਰ ਪੁਤਿਨ ਦੇ ਨਾਲ ਆਪਣੀ ਪਲੇਠੀ ਮੀਟਿੰਗ ਦੇ ਲਈ ਪਹੁੰਚ ਚੁੱਕਾ ਆ। ਉਹ ਇੱਥੇ ਵੀ ਹਰਜੋਤ ਸਿੰਘ ਜੀ ਇਸ ਦੀ ਖਾਸੀਅਤ ਹੈ ਇਸ ਬੰਦੇ ਦੀ, ਜਿੱਥੇ ਵੀ ਜਾਂਦਾ ਟ੍ਰੇਨ 'ਤੇ ਹੀ ਜ਼ਿਆਦਾ ਜਾਂਦਾ ਆ। ਸੋ ਨਾਰਥ ਕੋਰੀਆ ਤੋਂ ਉਹ ਆਰਮਰਡ ਟ੍ਰੇਨ ਦੇ ਵਿੱਚ ਰਸ਼ੀਆ ਨੂੰ ਉਹ ਰਵਾਨਾ ਹੋਇਆ ਸੀ, ਜਿੱਥੇ ਰਸ਼ੀਅਨ ਪ੍ਰੈਜ਼ੀਡੈਂਟ ਵਲਾਦੀਮਿਰ ਪੁਤਿਨ ਦੇ ਨਾਲ ਉੱਥੇ ਮੀਟਿੰਗ ਹੋਵੇਗੀ। ਅਤੇ ਉਹ ਉੱਥੇ ਦੇ ਇੱਕ ਪੋਰਟ ਸਿਟੀ ਦੇ ਵਿੱਚ ਪਹੁੰਚ ਚੁੱਕਾ ਆ ਅਤੇ ਉਸ ਤੋਂ ਬਾਅਦ ਦੇ ਵਿੱਚ ਹੁਣ ਅੱਗੇ ਉਹ ਮੁਲਾਕਾਤ ਦੇ ਲਈ ਜਾਣਗੇ। ਹੁਣ ਹੋ ਸਕਦਾ ਰੋਡ ਦਾ ਸਹਾਰਾ ਲੈਣ, ਚਾਹੇ ਉਹ ਹੈਲੀਕਾਪਟਰ ਦਾ ਸਹਾਰਾ
ਜਿਹੜਾ ਲਿਆ ਜਾਵੇ। ਜਦੋਂ ਵੀ ਨਾਰਥ ਕੋਰੀਆ ਦਾ ਇਹ ਡਿਕਟੇਟਰ ਚਾਈਨਾ ਉਹਨੂੰ ਵਿੱਚ ਵੀ ਜਾਂਦਾ ਆ, ਉਦੋਂ ਵੀ ਇਹ ਟ੍ਰੇਨ ਦੇ ਸਹਾਰੇ ਹੀ ਜਾਂਦਾ ਹੈ। ਹੁਣ ਜਦੋਂ ਵੀਅਤਨਾਮ ਦੇ ਵਿੱਚ ਵੀ ਹੈਨੋਈ ਦੇ ਵਿੱਚ ਰਾਸ਼ਟਰਪਤੀ ਟਰੰਪ ਦੇ ਨਾਲ ਦੂਜੀ ਸਮਿਟ ਦੇ ਲਈ ਗਿਆ ਸੀਗਾ, ਤਾਂ ਉੱਥੇ ਵੀ ਉਹ ਟ੍ਰੇਨ ਦੇ ਉੱਤੇ ਹੀ ਜਿਹੜਾ ਉਹ ਗਿਆ ਸੀਗਾ। ਸੋ ਹੁਣ ਦੇਖਦੇ ਹਾਂ ਵੀ ਇੱਥੇ ਜਿਹੜਾ ਹਰਜੋਤ ਸਿੰਘ ਜੀ ਕੀ ਜਿਹੜੀ ਇੱਥੇ ਗੱਲਬਾਤ ਉਹ ਹੋਵੇਗੀ ਵੀ ਕਿਮ ਯੋਂਗ ਉਨ ਆ ਉਸ ਦੇ ਨਾਲ ਰਾਸ਼ਟਰਪਤੀ ਜਿਹੜਾ ਹੈਗਾ ਰਸ਼ੀਆ ਦਾ ਵਲਾਦੀਮਿਰ ਪੁਤਿਨ ਆ ਉਹ ਕਿਹੜੀ ਗੱਲਬਾਤ ਕਰੇਗਾ। ਬੀਤੇ ਦਿਨਾਂ ਦੇ ਵਿੱਚ ਕੁਝ ਮਹੀਨੇ ਪਹਿਲਾਂ ਵਲਾਦੀਮਿਰ ਪੁਤਿਨ ਉਹਨਾਂ ਨੇ ਇੱਕ ਸਿਫਾਰਿਸ਼ ਜਿਹੜੀ ਉਹ ਰੱਖੀ ਸੀ ਇਸ ਦੇ ਮੂਹਰੇ ਵੀ ਅਸੀਂ ਤੁਹਾਡੇ ਲਈ ਇੱਕ ਨਿਊਕਲੀਅਰ ਪਾਵਰ ਪਲਾਂਟ ਜਿਹੜਾ ਆ ਉਹ ਬਣਾਉਂਦੇ ਆ ਜਿਸ ਦੇ ਨਾਲ ਤੁਸੀਂ ਬਿਜਲੀ ਦਾ ਉਤਪਾਦਨ ਜਿਹੜਾ ਉਹ ਕਰ ਸਕਦੇ ਹੋ। ਕਿਮ ਕਿਤੇ ਨਾ ਕਿਤੇ ਇਹ ਚਾਹੁੰਦਾ ਆ ਵੀ ਉਸ ਦੇ ਉੱਤੇ ਲੱਗੀਆਂ ਜਿਹੜੀਆਂ ਆਰਥਿਕ ਰੋਕਾਂ ਆ ਉਹ ਜਿਹੜੀਆਂ ਘਟਾਈਆਂ ਜਾਣ ਜਾਂ ਉਸ ਦੇ ਵਿੱਚ ਥੋੜ੍ਹੀ ਢਿੱਲ ਜਿਹੜੀ ਆ ਉਹ ਦਿੱਤੀ ਜਾਵੇ। ਰਾਸ਼ਟਰਪਤੀ ਟਰੰਪ ਤਾਂ ਮੇਬੀ ਜੇ ਉਹਨਾਂ ਦਾ ਦਿਲ ਕਰੂਗਾ ਤਾਂ ਸ਼ਾਇਦ ਉਹ ਦੇ ਵੀ ਦੇਣ, ਪਰ ਹਾਲ ਦੀ ਘੜੀ ਬਾਕੀ ਜਿਹੜੇ ਆ ਇਸ ਚੀਜ਼ ਦੇ ਹੱਕ ਦੇ ਵਿੱਚ ਨਹੀਂ ਆ, ਕਿਉਂਕਿ ਅਜੇ ਵੀ ਇਹਨਾਂ ਦੇ ਕੋਲ ਦੇਖੋ ਪਰਮਾਣੂ ਹਥਿਆਰ ਨੇ। ਇੱਕ ਰੋਗ ਸਟੇਟ ਆ, ਸਾਊਥ ਕੋਰੀਆ ਵਾਲੇ ਡਰਦੇ ਨੇ, ਜਾਪਾਨ ਵਾਲਿਆਂ ਨੂੰ ਹਮੇਸ਼ਾ ਇਸ ਚੀਜ਼ ਦੇ ਪ੍ਰਤੀ ਡਰ ਰਹਿੰਦਾ ਆ ਵੀ ਇਹ ਆਪਣੀਆਂ ਮਿਜ਼ਾਈਲਾਂ ਦੀ ਟੈਸਟਿੰਗ 'ਤੇ ਕੋਈ ਇੱਦਾਂ ਦਾ ਹਮਲਾ ਜਿਹੜਾ ਇੱਦਾਂ ਦਾ ਨਾ ਕਰ ਦੇਣ। ਸੋ ਹੁਣ ਇਹ ਨਹੀਂ ਪਤਾ ਵੀ ਇਹ ਕਿਮ ਜਿਹੜਾ ਰਾਸ਼ਟਰਪਤੀ ਜਿਹੜਾ ਪੁਤਿਨ ਆ ਰਸ਼ੀਆ ਦਾ ਉਹਨੂੰ ਕਹਿਣ ਗਿਆ ਵੀ ਭਾਈ ਟਰੰਪ ਨੂੰ ਕਹੋ ਵੀ ਤੁਸੀਂ ਤਾਂ ਉਹਦੇ ਬਹੁਤ ਤਗੜੇ ਸਾਥੀ ਹੋ, ਉਹਨਾਂ ਦਾ ਬੜੇ ਮਿੱਤਰ ਹੋ, ਤੁਸੀਂ ਇਲੈਕਸ਼ਨ ਵੀ ਜਿਤਾਈ ਉਹਨਾਂ ਨੂੰ, ਅਤੇ ਉਹ ਵੀ ਕਿਤੇ ਇਹ ਵੀ ਸਾਡੀ ਜਿਹੜੀ ਆ ਉਹ ਢਿੱਲ ਮੱਠ ਜਿਹੜੀ ਇਸ ਦੇ ਵਿੱਚ ਕਰਾਓ ਅਤੇ ਸਾਨੂੰ ਵੀ ਕਿਤੇ ਬਾਹਰੋਂ ਪੈਸਾ ਜਿਹੜਾ ਆਉਣਾ ਸ਼ੁਰੂ ਹੋਵੇ। ਇੱਕ ਟਾਈਮ ਦੇ ਉੱਤੇ 2 ਸਾਲ ਪਹਿਲਾਂ ਤਾਂ ਇੱਦਾਂ ਲੱਗ ਰਿਹਾ ਸੀਗਾ ਵੀ ਇਹ ਬੰਦਾ ਦੇ ਵਿੱਚ ਥੋੜ੍ਹੀ ਤਬਦੀਲੀ ਆਈ ਆ, ਪਰ ਦੂਜੀ ਸਮਿਟ ਤੋਂ ਪਹਿਲਾਂ ਇਸਨੇ ਆਪਣੇ ਅਸਲੀ ਰੰਗ ਜਿਹੜੇ ਦੁਬਾਰੇ ਆ ਉਹ ਦਿਖਾ ਦਿੱਤੇ ਸੀ, ਜਿਸ ਦੇ ਵਿੱਚ ਇਹਨੇ ਕਿਹਾ ਸੀਗਾ ਵੀ ਨਹੀਂ ਅਸੀਂ ਆਪਣੀ ਮਿਜ਼ਾਈਲਾਂ ਜਿਹੜੀਆਂ ਪਰਮਾਣੂ ਮਿਜ਼ਾਈਲਾਂ ਆ ਉਸ ਦੇ ਵਿੱਚ ਕਿਸੇ ਤਰੀਕੇ ਦੀ ਅਜੇ ਕੋਈ ਕਟੌਤੀ ਆ ਉਹ ਨਹੀਂ ਕਰਾਂਗੇ। ਕਹਿੰਦੇ ਵੀ ਇਹਦੇ ਵਿੱਚ ਇਹ ਤਾਂ ਨਹੀਂ ਲੱਗਦਾ ਵੀ ਨਾਰਥ ਕੋਰੀਆ ਨੂੰ ਕੁਛ ਮਿਲੂਗਾ ਕਿਉਂ ਉੱਥੋਂ ਰਸ਼ੀਆ ਤੋਂ, ਪਰ ਰਸ਼ੀਆ ਵਾਲੇ ਜਿਹੜੇ ਆ ਉਹ ਇੱਕ ਤਰ੍ਹਾਂ ਨਾਲ ਸ਼ੋਅ ਕਰ ਰਿਹਾ ਸਟਿਲ ਵੀ ਅਸੀਂ ਗਲੋਬਲ ਪਲੇਅਰ ਹੈਗੇ ਆ, ਈਵਨ ਦੋ ਉਹਨਾਂ ਦੇ ਉੱਤੇ ਜਿਹੜੀਆਂ ਸੈਂਕਸ਼ਨਸ ਲੱਗੀਆਂ ਖਾਸ ਕਰਕੇ ਯੂਕਰੇਨ ਦੇ ਵਿੱਚ ਇੰਟਰਵੈਂਸ਼ਨ ਦੀਆਂ ਅਤੇ US ਦੇ ਵਿੱਚ ਜਿਹੜੀਆਂ ਇਲੈਕਸ਼ਨਸ ਹੋਈਆਂ ਸੀਆਂ ਉਹਦੇ ਵਿੱਚ ਮੈਡਲਿੰਗ ਦੀਆਂ। ਸੋ ਇਹ ਪਤਾ ਲੱਗੂਗਾ ਬਾਅਦ ਦੇ ਵਿੱਚ ਵੀ ਜਿਹੜੀ ਉਹਨਾਂ ਦੀ ਮੀਟਿੰਗ ਹੋਈ ਆ ਕਿਮ ਜੋਂਗ ਉਨ ਦੀ ਅਤੇ ਰਸ਼ੀਆ ਦੀ ਦੇ ਪ੍ਰੈਜ਼ੀਡੈਂਟ ਦੀ, ਉਹ ਤੋਂ ਜਿਹੜਾ ਕੀ ਰਿਜ਼ਲਟ ਜਿਹੜਾ ਆ ਉਹ ਬਾਹਰ ਨਿਕਲਦਾ ਹੈਗਾ ਜੀ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਆ ਰਹੀ ਆ ਬ੍ਰੈਕਸਿਟ ਦੇ ਨਾਲ ਹੀ ਸਕਾਟਲੈਂਡ ਦੇ ਨਾਲ ਸੰਬੰਧਿਤ। ਸਕਾਟਲੈਂਡ ਦੇ ਜਿਹੜੇ ਲੀਡਰ ਆ ਉਹਨਾਂ ਨੇ ਅੱਜ ਕਹਿੰਦੇ ਆ ਅਨਾਊਂਸ ਕੀਤਾ ਆ ਵੀ ਉਹ ਆਪਣੇ ਪੱਧਰ ਦੇ ਉੱਤੇ ਇੱਕ ਇੰਡੀਪੈਂਡੈਂਸ ਰੈਫਰੈਂਡਮ ਜਿਹੜਾ ਕਰਾਉਣ ਜਾ ਰਹੇ ਆ, ਜਿਸ ਦੇ ਵਿੱਚ ਉਹ ਬ੍ਰਿਟੇਨ ਦੇ ਵਿੱਚੋਂ ਬਾਹਰ ਉਹ ਹੋਣ ਦੀਆਂ ਗੱਲਾਂ ਕਰ ਰਹੇ ਨੇ। ਹਾਲ ਦੀ ਘੜੀ ਉਹ ਰਾਣੀ ਦੇ ਅਧੀਨ ਕਿਤੇ ਨਾ ਕਿਤੇ ਉਹ ਆ ਰਹੇ ਨੇ ਅਤੇ ਉਹ ਚਾਹੁੰਦੇ ਨੇ ਵੀ ਇੱਕ ਵੱਖਰੇ ਮੁਲਕ ਦੇ ਵਜੋਂ ਉਹ ਪੂਰੀ ਤਰ੍ਹਾਂ ਜਿਹੜਾ ਆ ਉਹਨਾਂ ਨੂੰ ਮਾਨਤਾ ਮਿਲੇ। ਹੈ ਤਾਂ ਉਹ ਵੱਖਰਾ ਹੀ ਮੁਲਕ ਸਕਾਟਲੈਂਡ ਨੋ ਡਾਊਟ, ਪਰ ਕਿਉਂਕਿ ਬ੍ਰਿਟੇਨ ਜਿਹੜਾ ਵੱਖ-ਵੱਖ ਹੋਰ ਮੁਲਕਾਂ ਦਾ ਜਿਹੜਾ ਜੁੜ ਕੇ ਜਿਹੜਾ ਆ ਉਹ ਯੂਨਾਈਟਿਡ ਕਿੰਗਡਮ ਅਤੇ ਬ੍ਰਿਟੇਨ ਜਿਹੜੀ ਉਸ ਹਿਸਾਬ ਦੇ ਨਾਲ ਉਹ ਬਣਦੀ ਆ। ਬ੍ਰੈਕਜ਼ਿਟ ਦੇ ਵਿੱਚ ਜਿਹੜਾ ਇਸ ਟਾਈਮ ਕੈਓਸ ਬਣਿਆ ਪਿਆ ਆ ਵੀ ਸਮਝ ਨਹੀਂ ਆ ਰਹੀ ਵੀ ਇਹਨਾਂ ਦਾ ਬਣਨਾ ਕੀ ਆ। ਉਸੇ ਦੇ ਵਿੱਚ ਜਿਹੜੀ ਸਕਾਟਿਸ਼ ਫਸਟ ਮਿਨਿਸਟਰ ਨਿਕੋਲਾ ਸਟਰਜਨ ਆ ਉਹਨੇ ਕਹਿੰਦੇ ਆ ਵੀ ਇਹ ਅਨਾਊਂਸ ਕਰ ਦਿੱਤਾ ਆ ਵੀ ਸਕਾਟਿਸ਼ ਇੰਡੀਪੈਂਡੈਂਸ 2021 ਤੋਂ ਪਹਿਲਾਂ ਜਿਹੜਾ ਆ ਉਹ ਕਰਵਾਇਆ ਜਾ ਰਿਹਾ ਆ। ਕਹਿੰਦੇ ਵੀ 5 ਸਾਲ ਪਹਿਲਾਂ ਵੀ ਜਿਹੜੇ ਸਕਾਟਲੈਂਡ ਦੇ ਵਿੱਚ ਇੱਦਾਂ ਦਾ ਇੱਕ ਇੰਡੀਪੈਂਡੈਂਸ ਰੈਫਰੈਂਡਮ ਕਰਾਇਆ ਗਿਆ ਸੀ, ਜਿਸ ਟਾਈਮ ਦੇ ਉੱਤੇ ਉਹਨਾਂ ਦੇ ਲੋਕਾਂ ਨੇ ਉਦੋਂ ਉਹਨੂੰ ਨਕਾਰ ਦਿੱਤਾ ਸੀ ਅਤੇ ਉਹਨਾਂ ਨੇ ਕਿਹਾ ਸੀ ਵੀ ਅਸੀਂ ਯੂਨਾਈਟਿਡ ਕਿੰਗਡਮ ਦੇ ਨਾਲ ਰਵਾਂਗੇ। ਜਿਹੜੀ ਸਟਰਜੀਅਨ ਹੈਗੀ ਆ ਉਹ ਪ੍ਰੋ ਇੰਡੀਪੈਂਡੈਂਸ ਸਕਾਟਿਸ਼ ਨੈਸ਼ਨਲ ਪਾਰਟੀ ਦੀ ਉਹ ਲੀਡਰ ਆ ਇਸ ਟਾਈਮ, ਅਤੇ ਉੱਥੋਂ ਦੀ ਜਿਹੜੀ ਫਸਟ ਮਿਨਿਸਟਰ ਆ ਅਤੇ ਉਹ ਚਾਹੁੰਦੇ ਆ ਕਿਤੇ ਨਾ ਕਿਤੇ ਵੀ ਸਕਾਟਲੈਂਡ ਆ ਉਹ ਯੂਨਾਈਟਿਡ ਕਿੰਗਡਮ ਦੇ ਵਿੱਚੋਂ ਉਹ ਬਾਹਰ ਹੋ ਜਾਣ। ਉਹ ਆਪਣਾ ਵੀ ਕਿਤੇ ਨਾ ਕਿਤੇ ਹਰਜੋਤ ਸਿੰਘ ਜੀ ਉਹ ਦੇਖ ਰਹੇ ਨੇ ਵੀ ਜੇ ਬਾਹਰ ਹੁੰਦੇ ਆ ਤਾਂ ਐਟਲੀਸਟ ਜੇ ਅਸੀਂ ਇਹਨਾਂ ਤੋਂ ਵੱਖ ਹੋ ਕੇ ਯੂਰਪੀਅਨ ਯੂਨੀਅਨ ਦੇ ਨਾਲ ਜੁੜੇ ਰਹਿਣਾ ਚਾਹੁੰਦੇ ਆ ਤਾਂ ਉਹ ਉਹਨਾਂ ਦੇ ਆਪਣਾ ਰਾਹ ਜਿਹੜਾ ਆ ਉਹ ਖੁੱਲ੍ਹਾ ਰੱਖਣਾ ਚਾਹੁੰਦੇ ਨੇ। ਬ੍ਰਿਟੇਨ ਦੇ ਡਿਪਾਰਚਰ ਹੋਣ ਦੇ ਨਾਲ ਸਕਾਟਲੈਂਡ ਵੀ ਜਿਹੜਾ ਯੂਰਪੀਅਨ ਸੰਘ ਦੇ ਵਿੱਚੋਂ ਇੱਦਾਂ ਬਾਹਰ ਹੋ ਜਾਵੇਗਾ। ਸੋ ਜੇ ਉਸ ਤੋਂ ਪਹਿਲਾਂ ਉਹ ਇੰਡੀਪੈਂਡੈਂਸ ਲੈ ਲੈਂਦੇ ਆ ਜਾਂ ਉਸ ਤੋਂ ਬਾਅਦ ਦੇ ਵਿੱਚ ਵੀ ਲੈਂਦੇ ਆ ਤਾਂ ਐਟਲੀਸਟ ਉਹਨਾਂ ਦੇ ਕੋਲ ਇੱਕ ਯੂਰਪੀਅਨ ਸੰਘ ਦੇ ਨਾਲ ਜੁੜਨ ਦਾ ਮੁੜ ਕੇ ਦੁਬਾਰਾ ਰਾਹ ਖੁੱਲ੍ਹਾ ਰਹੇਗਾ। ਜੀ
ਅਗਲੀ ਖਬਰ ਵੱਲ ਚੱਲੀਏ। ਕਹਿੰਦੇ ਵੀ ਫਿਲੀਪੀਨ ਵਾਲਿਆਂ ਨੇ ਸਾਡੇ ਗੁਆਂਢੀ ਮੁਲਕ ਜਿਹੜਾ ਕੈਨੇਡਾ ਆ ਉਹਨੂੰ ਧਮਕੀ ਦੇ ਦਿੱਤੀ ਆ ਵੀ ਅਸੀਂ ਜੰਗ ਦੇ ਲਈ ਤਿਆਰ ਆ। ਤੇ ਇਹਦਾ ਜਿਹੜਾ ਰੀਜ਼ਨ ਆ ਉਹ ਵੀ ਬੜਾ ਫਨੀ ਜਿਹਾ। ਕਹਿੰਦੇ ਵੀ 2013 ਤੇ 2014 ਸਨ ਦੇ ਵਿੱਚ ਕੈਨੇਡਾ ਵਾਲਿਆਂ ਨੇ 100 ਦੇ ਕਰੀਬ ਜਿਹੜੇ ਸ਼ਿਪਿੰਗ ਕੰਟੇਨਰ ਸੀਗੇ ਉਹ ਫਿਲਪਾਈਨਜ਼ ਨੂੰ ਭੇਜੇ, ਜਿਹਦੇ ਵਿੱਚ ਇਹ ਕਿਹਾ ਉਹਦੇ ਵਿੱਚ ਰੀਸਾਈਕਲੇਬਲ ਜਿਹੜੀ ਪਲਾਸਟਿਕ ਹੈਗੀ ਆ ਤੇ ਵੀ ਉਹਨੂੰ ਤੁਸੀਂ ਰੀਸਾਈਕਲ ਕਰ ਸਕਦੇ ਆ। ਉਹਦਾ ਜਿਹੜਾ ਫੇਵਰ ਕਰਨ ਦੇ ਲਈ ਉਹ ਫਿਲਪਾਈਨਜ਼ ਦੇ ਵਿੱਚ ਐਜੂਕੇਸ਼ਨਲ ਗ੍ਰਾਂਟ ਮਨੀ ਜਿਹੜੀ ਆ ਕੈਨੇਡਾ ਦੀ ਗਵਰਨਮੈਂਟ ਪ੍ਰੋਵਾਈਡ ਕਰੂਗੀ। ਪਰ ਕਹਿੰਦੇ ਬਾਅਦ ਦੇ ਵਿੱਚ ਜਦੋਂ ਕੰਟੇਨਰ ਖੋਲ੍ਹੇ ਗਏ ਉਹਨਾਂ ਦੇ ਵਿੱਚੋਂ ਘਰ ਦੀ ਹਾਊਸ ਹੋਲਡ ਟਰੈਸ਼, ਡਾਈਪਰਸ, ਨਿਊਜ਼ਪੇਪਰ, ਪਲਾਸਟਿਕ ਬੋਟਲ ਤੇ ਬੈਗਸ ਨਿਕਲੇ। ਤੇ ਹੁਣ ਜਿਹੜਾ ਉੱਥੇ ਦਾ ਜਿਹੜਾ ਪ੍ਰੈਜ਼ੀਡੈਂਟ ਡੂਟਰੇ ਉਹਨਾਂ ਨੇ ਇਹ ਕਿਹਾ ਵੀ ਅਸੀਂ ਇੱਦਾਂ ਦਾ ਜਿਹੜਾ ਗੰਦ ਆ ਉਹ ਅਸੀਂ ਕੈਨੇਡਾ ਤੋਂ ਨਹੀਂ ਲੈਣਾ ਚਾਹੁੰਦੇ। ਤੇ ਜੇ ਇੱਕ ਹਫ਼ਤੇ ਦੇ ਵਿੱਚ ਕੈਨੇਡਾ ਵਾਲਿਆਂ ਨੇ ਇਸ ਨੂੰ ਨਾ ਲਿਆ ਤੇ ਅਸੀਂ ਜਿਹੜੀ ਆ ਵਾਰ ਆ ਉਹ ਡਿਕਲੇਅਰ ਕਰ ਦੇਵਾਂਗੇ। ਸੋ ਫਿਲਪਾਈਨ ਦੇ ਜਿਹੜੇ ਪ੍ਰੈਜ਼ੀਡੈਂਟ ਆ ਸਾਨੂੰ ਸਾਰਿਆਂ ਨੂੰ ਪਤਾ ਆ ਵੀ ਉਹ ਕਾਫੀ ਜਿਹੜੀਆਂ ਸਖਤ ਸਟੇਟਮੈਂਟਾਂ ਦਿੰਦੇ ਰਹਿੰਦੇ ਆ। ਇੱਕ ਵਾਰੀ ਜਦੋਂ ਪ੍ਰੈਜ਼ੀਡੈਂਟ ਬਰਾਕ ਓਬਾਮਾ ਸੀ ਉਹਨਾਂ ਦੇ ਉਲਟ ਵੀ ਉਹਨਾਂ ਨੇ ਬਿਆਨ ਦਿੱਤੇ ਸੀ ਤੇ ਉਹਨਾਂ ਦੀ ਉੱਥੇ ਮੀਟਿੰਗ ਸੀ, ਉਹ ਗਏ ਨਹੀਂ, ਫਿਰ ਵਾਪਸ ਰਸਤੇ 'ਚੋਂ ਹੀ ਆ ਗਏ। ਤੇ ਹੁਣ ਦੇਖੋ ਵੀ ਕੈਨੇਡਾ ਵਾਲੇ ਜਿਹੜੇ ਆ ਉਹ ਕਿਸ ਤਰ੍ਹਾਂ ਹੈਂਡਲ ਕਰਦੇ ਆ। ਪਰ ਜਿਹੜੇ ਕੈਨੇਡਾ ਦੇ ਜਿੰਨੇ ਵੀ ਆਫੀਸ਼ੀਅਲਸ ਆ ਉਹਨਾਂ ਨੇ ਬੜੀ ਨਰਮ ਟੋਨ ਦੇ ਵਿੱਚ ਜਵਾਬ ਦਿੱਤਾ ਵੀ ਅਸੀਂ ਆਲਰੇਡੀ ਜਿਹੜੀ ਫਿਲਪਾਈਨਜ਼ ਦੀ ਗਵਰਨਮੈਂਟ ਆ ਜਾਂ ਫਿਲਪਾਈਨ ਦੀ ਐਮਬੈਸੀ ਹੈਗੀ ਆ ਕੈਨੇਡਾ ਦੇ ਵਿੱਚ ਉਹਦੇ ਨਾਲ ਰਲ ਕੇ ਇਹਦਾ ਜਿਹੜਾ ਸੋਲੂਸ਼ਨ ਲੱਭ ਰਹੇ ਹੈਗੇ ਆ। ਤੇ ਵੀ ਸਾਨੂੰ ਇੰਨੇ ਸਖਤ ਸਟੈਂਡ ਨਹੀਂ ਲੈਣੇ ਚਾਹੀਦੇ। ਤੇ ਹੁਣ ਦੇਖੋ ਉਹ ਜਿਹੜਾ ਡਿਊਟਰੇ ਆ ਉਹ ਕਹਿੰਦੇ ਆ ਵੀ ਕਹਿੰਦਾ ਜਿਹੜਾ ਤੁਹਾਡਾ ਗਾਰਬੇਜ ਆ ਮੈਨੂੰ ਨਹੀਂ ਪਤਾ ਵੀ ਤੁਸੀਂ ਕੀ ਕਰਨਾ, ਈਟ ਇਟ ਇਫ ਯੂ ਵਾਂਟ ਇਟ ਟੂ। ਸੋ ਇਦਾਂ ਦੀ ਜਿਹੜੀ ਸਟੇਟਮੈਂਟ ਉਸਨੇ ਦਿੱਤੀ ਹੈਗੀ ਆ। ਇਹਦੇ ਵੀ ਬੰਦਾ ਮੂਰਖ ਆ ਸਿਰੇ ਦਾ। ਇਹ ਉਹੀ ਬੰਦਾ ਆ ਜਿਹਨੇ ਕਿ ਉੱਥੇ ਆਪਣੇ ਕਈ ਲੋਕਾਂ ਨੂੰ ਜਿਹੜਾ ਮਰਵਾਈ ਜਾ ਰਿਹਾ ਆ ਡਰੱਗ ਦੇ ਜਿਹੜੇ ਆ ਉਹ ਉਸ ਦੇ ਨਾਂ ਦੇ ਅਧੀਨ। ਜਿਹੜਾ ਕੋਈ ਮਾੜਾ ਮੋਟਾ ਡਰੱਗ ਉੱਥੇ ਕਰ ਰਿਹਾ, ਜਿਹੜਾ ਉਸ ਦਾ ਪੀੜਤ ਆ ਉਹਨੂੰ ਵੀ ਜੇ ਮਾੜੀ ਮੋਟੀ ਫੜੀ ਜਾਂਦੀ ਆ ਤੇ ਉੱਥੇ ਉਹਨਾਂ ਨੂੰ ਮਾਰੀ ਜਾ ਰਿਹਾ ਆ। ਹਾਲਾਤ ਜਿਹੜੇ ਫਿਲੀਪੀਨਸ ਦੇ ਕੋਈ ਬਹੁਤੇ ਜਿਹੜੇ ਇਸ ਟਾਈਮ ਚੰਗੇ ਨਹੀਂ ਹੈਗੇ। ਜਿੱਦਾਂ ਤੁਸੀਂ ਦੱਸਿਆ ਵੀ ਉਦੋਂ ਉਹਨੇ ਐਫ ਵਰਡ ਵੀ ਜਿਹੜਾ ਆ ਅਮਰੀਕਾ ਦੇ ਉਸ ਟਾਈਮ ਦੇ ਉੱਤੇ ਜਿਹੜੇ ਰਾਸ਼ਟਰਪਤੀ ਰਹੇ ਆ ਤੇ ਪੂਰੇ ਪ੍ਰਸ਼ਾਸਨ ਦੇ ਲਈ ਉਦੋਂ ਵਰਤਿਆ ਸੀਗਾ। ਅਤੇ ਜਿਹੜੇ ਸਾਡੇ ਮੌਜੂਦਾ ਰਾਸ਼ਟਰਪਤੀ ਆ ਉਹਨਾਂ ਨੇ ਇਹਨੂੰ ਬੜਾ ਮਾਣ ਸਤਿਕਾਰ ਦਿੱਤਾ ਸੀਗਾ ਇੱਥੇ ਵਾਈਟ ਹਾਊਸ ਦੇ ਵਿੱਚ ਬੁਲਾ ਕੇ ਵੀ, ਜਸਟ ਬਿਕੋਜ਼ ਵੀ ਇਹ ਕੈੜੀਆਂ ਗੱਲਾਂ ਕਰਦਾ ਹੈ ਤੇ ਇੱਦਾਂ ਦੇ ਮੂਰਖ ਬਣਾ ਵਾਲੇ ਜਿਹੜੇ ਬਿਆਨ ਆ ਉਹ ਵੀ ਦਿੰਦਾ ਆ। ਸੋ ਲੈਟਸ ਸੀ ਜਿਹੜਾ ਅੱਗੇ ਕੀ ਬਣਦਾ ਆ। ਕੈਨੇਡਾ ਵਾਲੇ ਥੋੜ੍ਹੇ ਵਿਚਾਰੇ ਠੰਡੇ ਹੁੰਦੇ ਨੇ ਕਿਉਂ ਠੰਡੇ ਮੁਲਕ ਦੇ ਨੇ ਤੇ ਦੇਖਦੇ ਹਾਂ ਕੀ ਕਰਦੇ। ਉਹਨਾਂ ਨੂੰ ਪਤਾ ਵੀ ਸਾਡੇ ਨਾਲ ਭਲਵਾਨ ਨੂੰ ਗੁਆਂਢੀ ਹੈਗਾ ਸਾਡਾ ਤੇ ਜੇ ਕੱਲ ਨੂੰ ਉਹਨਾਂ ਦੇ ਨਾਲ ਹੁਣ ਭਲਵਾਨ ਨਾਲ ਤਾਂ ਬਣ ਜਾਂਦੀ। ਭਲਵਾਨ ਤਾਂ ਆਪ ਗਿੱਚੀ ਉਹਨਾਂ ਦੀ ਮਰੋੜ ਨੂੰ ਫਿਰਦਾ ਹੈ ਗੱਲ ਦੇ ਜੀ। ਸੋ ਅਗਲੀ ਖਬਰ ਵੱਲ ਚੱਲੀਏ। ਜਿਹੜੇ ਪ੍ਰੈਜ਼ੀਡੈਂਟ ਟਰੰਪ ਆ ਉਹਨਾਂ ਦੇ ਉੱਤੇ ਇੰਪੀਚਮੈਂਟ ਵਾਲੀ ਜਿਹੜੀ ਤਲਵਾਰ ਆ ਹਜੇ ਵੀ ਜਿਹੜੀ ਲਟਕ ਰਹੀ ਹੈਗੀ ਆ, ਉਹਦੇ ਸੰਬੰਧ ਦੇ ਵਿੱਚ ਉਹਨਾਂ ਨੇ ਬਿਆਨ ਦਿੱਤਾ ਵੀ ਜੇ ਇੰਪੀਚਮੈਂਟ ਦੀ ਸ਼ੁਰੂਆਤ ਹੋਈ ਜਾਂ ਕੁਛ ਵੀ ਹੋਇਆ ਮੈਂ ਸੁਪਰੀਮ ਕੋਰਟ ਤੱਕ ਜਾਵਾਂਗਾ। ਦੂਸਰੇ ਪਾਸੇ ਜਿਹੜੇ ਹਿਲਰੀ ਕਲਿੰਟਨ ਆ ਸੈਕਟਰੀ ਆਫ ਸਟੇਟ ਰਹਿ ਚੁੱਕੇ ਆ ਤੇ ਪ੍ਰੈਜ਼ੀਡੈਂਟ ਟਰੰਪ ਦੇ ਮੁਕਾਬਲੇ ਤੇ ਡੈਮੋਕ੍ਰੈਟਿਕ ਪਾਰਟੀ ਦੇ ਕੈਂਡੀਡੇਟ ਵੀ ਸੀ, ਉਹਨਾਂ ਨੇ ਕਿਹਾ ਵੀ ਅਗਰ ਕੋਈ ਹੋਰ ਬੰਦਾ ਪ੍ਰੈਜ਼ੀਡੈਂਟ ਟਰੰਪ ਦੀ ਜਗ੍ਹਾ 'ਤੇ ਹੁੰਦਾ ਤੇ ਉਹ ਜ਼ਰੂਰ ਇੰਪੀਚ ਹੋਣਾ ਸੀ। ਪਰ ਵਾਈਟ ਵਾਟਰ ਦਾ ਜਿਹੜਾ ਸਕੈਂਡਲ ਹੋਇਆ ਸੀ ਉਹਦੇ ਇੰਡੀਪੈਂਡੈਂਟ ਕੌਂਸਲ ਰੋਬਰਟ ਰੇ ਨੇ ਕਿਹਾ ਵੀ ਇਹ ਜਿਹੜਾ ਆ ਜਿਹੜੀ ਹਿਲਰੀ ਕਲਿੰਟਨ ਆ ਉਹਨਾਂ ਦਾ ਬਿਆਨ ਇਹ ਗਲਤ ਹੈਗਾ ਆ। ਜੀ ਜੀ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਸੈਂਸਸ ਦਾ ਜਿਹੜਾ ਆ ਉਹ ਗਿਆ ਸੀਗਾ 2 ਦਿਨ ਪਹਿਲਾਂ। ਜਿਹੜਾ ਉੱਥੇ ਟਰਾਇਲ ਉਹਨਾਂ ਨੇ ਪੱਖ ਜਿਹੜੇ ਆ ਉਹ ਦੋਨੋਂ ਪਾਸੋਂ ਹੀ ਜਿਹੜੇ ਆ ਉਹ ਸੁਣੇ ਵੀ ਕਿਉਂ ਸੈਂਸਸ ਦੇ ਵਿੱਚ ਜਿਹੜਾ ਸਿਟੀਜ਼ਨਸ਼ਿਪ ਦਾ ਸਵਾਲ ਹੋਣਾ ਚਾਹੀਦਾ ਆ ਜਾਂ ਨਹੀਂ ਹੋਣਾ ਚਾਹੀਦਾ। ਵੀ ਉਸ ਨੂੰ ਲੈ ਕੇ ਜਿਹੜਾ ਇੱਥੇ ਜਿਹੜੇ ਖਾਸ ਕਰਕੇ ਹੁਣ ਨਵੇਂ 2 ਜਸਟਿਸ ਰਾਸ਼ਟਰਪਤੀ ਟਰੰਪ ਉਹਨਾਂ ਦੇ ਦੁਆਰਾ ਨਿਯੁਕਤ ਕੀਤੇ ਗਏ ਨੇ, ਉਹਨਾਂ ਨੇ ਕਿਤੇ ਨਾ ਕਿਤੇ ਕਹਿੰਦੇ ਆ ਵੀ ਐਡਮਿਨਿਸਟ੍ਰੇਸ਼ਨ ਦਾ ਪੱਖ ਜਿਹੜਾ ਉਹ ਰੱਖਿਆ ਹੈ। ਅਜੇ ਕੋਈ ਉਸ ਦਾ ਫੈਸਲਾ ਤਾਂ ਨਹੀਂ ਆਇਆ ਵੀ ਕੋਈ ਵੀ ਜਿਹੜਾ ਸਿਟੀਜ਼ਨਸ਼ਿਪ ਦਾ ਸਵਾਲ ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ। ਪਰ ਜਿਹੜੇ ਰਿਪੋਰਟਰ ਉੱਥੇ ਗਏ ਸੀ ਉਹਨਾਂ ਨੇ ਇਹੀ ਕਿਤੇ ਨਾ ਕਿਤੇ ਕਹਿ ਲਓ ਵੀ ਇਹ ਵੇਖਿਆ ਵੀ ਜਿਹੜੇ ਖਾਸ ਕਰਕੇ ਬ੍ਰੈਟ ਕੈਵਨਾ ਆ
ਉਹਨਾਂ ਨੇ ਕਾਫੀ ਜਿਹੜਾ ਪੱਖ ਆ ਜਿਹੜੇ ਕਾਮਰਸ ਦਾ ਜਿਹੜਾ ਡਿਪਾਰਟਮੈਂਟ ਆ ਉਹਨਾਂ ਦਾ ਲਿਆ ਵੀ ਉਹਨਾਂ ਨੂੰ ਇਹ ਸਵਾਲ ਰੱਖਣਾ ਚਾਹੀਦਾ ਆ। ਇਹਦੇ ਕਰਕੇ ਕਹਿੰਦੇ ਵੀ ਇਸ ਟਾਈਮ ਵੱਡੀ ਜਿਹੜੀ ਫੇਰ ਬਦਲ ਆ ਉਹ ਹੋ ਸਕਦਾ ਆ। ਕਾਰਨ ਕੀ ਆ ਵੀ ਇਸ ਦੇ ਕਰਕੇ ਕਹਿੰਦੇ 6 ਜਿਹੜੇ ਸੂਬੇ ਅਜਿਹੇ ਆ ਜਿੱਥੇ ਉਹ ਆਪਣੀ ਇੱਕ ਇਲੈਕਟਰਲ ਕਾਲਜ ਦੀ ਵੋਟ ਜਿਹੜੀ ਆ ਉਹ ਗਵਾ ਸਕਦੇ ਆ, ਜਿਨ੍ਹਾਂ ਦੇ ਵਿੱਚ ਕੈਲੀਫੋਰਨੀਆ, ਟੈਕਸਸ, ਫਲੋਰੀਡਾ, ਨਿਊਯਾਰਕ, ਸ਼ਿਕਾਗੋ ਵਾਲਾ, ਇਲੀਨੋਇਸ ਅਤੇ ਸੋ ਇੱਦਾਂ ਦੇ ਜਿਹੜੇ ਸੂਬੇ ਆ, ਐਰੀਜ਼ੋਨਾ ਜਿਹੜਾ ਆ ਉਹ ਇੱਕ ਆਪਣੀ ਸੀਟ ਆ ਉੱਥੇ ਗਵਾ ਸਕਦੇ ਆ। ਅਤੇ ਇਹਦੇ ਨਾਲ ਇਹ ਹੋਊਗਾ ਵੀ ਕਹਿੰਦੇ ਐਕੂਰੇਸੀ ਨਹੀਂ ਹੋਊਗੀ। ਜਿਹੜੇ ਇਸ ਦੇ ਅਗੇਂਸਟ ਆ, ਜਿਹੜੇ ACLU ਵਾਲੇ ਸਟੇਟ ਆਫ ਨਿਊਯਾਰਕ ਜਿਹੜੇ ਇਸ ਦੇ ਅਗੇਂਸਟ ਕੇਸ ਜਿਹੜੀ ਲੈ ਕੇ ਗਈ ਹੋਈ ਆ ਵੀ ਇਹ ਸਿਟੀਜ਼ਨਸ਼ਿਪ ਦਾ ਸਵਾਲ ਨਹੀਂ ਹੋਣਾ ਚਾਹੀਦਾ। ਸੋ ਸਵਾਲ ਇਹੀ ਹੋਣਾ ਆ ਵੀ ਇਜ਼ ਦਿਸ ਪਰਸਨ ਏ US ਸਿਟੀਜ਼ਨ ਔਰ ਨਾਟ। ਸੋ ਜੇ ਸੈਂਸਸ ਦੇ ਵਿੱਚ ਇਹ ਆ ਜਾਂਦੀ ਆ ਤੇ ਕਹਿੰਦੇ ਵੀ ਹਾਲ ਦੀ ਘੜੀ ਜਿੱਦਾਂ ਦੇ ਨਜ਼ਰ ਆ ਰਹੇ ਆ ਸੰਭਾਵਨਾ ਇਹ ਬਣ ਰਹੀ ਆ ਹਰਜੋਤ ਸਿੰਘ ਜੀ ਵੀ ਜਿਹੜੀ 5-4 ਦਾ ਇਹ ਕਿਤੇ ਨਾ ਕਿਤੇ ਨਤੀਜਾ ਜਿਹੜਾ ਉਹ ਆਊਗਾ, ਜਿਹੜਾ ਵੀ ਫੈਸਲਾ ਸੁਪਰੀਮ ਕੋਰਟ ਸੁਣਾਊਗੀ। ਤੇ ਹੱਕ ਕਿਹਦੇ ਵਿੱਚ ਆਊਗਾ ਕਿਹਦੇ 'ਚ ਨਹੀਂ ਆਊਗਾ ਇਹ ਤਾਂ ਪਤਾ ਨਹੀਂ, ਪਰ ਜਿਹੜੇ ਸਿਆਸੀ ਮਾਹਰ ਨੇ ਜਾਂ ਜਿਹੜੇ ਸੁਪਰੀਮ ਕੋਰਟ ਜਸਟਿਸ ਨੂੰ ਨਜ਼ਦੀਕ ਤੋਂ ਦੇਖਦੇ ਨੇ ਜਾਂ ਉਹਨਾਂ ਦੀ ਵਿਚਾਰਧਾਰਾ ਨੂੰ ਦੇਖਦੇ ਨੇ, ਕਹਿੰਦੇ ਕੰਜ਼ਰਵੇਟਿਵ ਵਾਲੇ ਪਾਸੇ ਨੂੰ ਇਹ ਪਲੜਾ ਭਾਰੀ ਜਿਹੜਾ ਹੋ ਸਕਦਾ ਆ। ਕਿਉਂਕਿ ਰੀਸੈਂਟਲੀ ਆਪਾਂ ਦੇਖਿਆ ਵੀ ਜਿਹੜੇ ਬ੍ਰੈਟ ਕੈਵਨਾ, ਨੀਲ ਗੋਰਸਚ, ਉਹਨਾਂ ਨੂੰ ਰਾਸ਼ਟਰਪਤੀ ਟਰੰਪ ਦੇ ਦੁਆਰਾ ਆਪਣੇ ਕਾਰਜਕਾਲ ਦੇ ਵਿੱਚ ਸੁਪਰੀਮ ਕੋਰਟ ਦੇ ਜਿਹੜੇ ਜਸਟਿਸਿਸ ਦੇ ਵਜੋਂ ਨਿਯੁਕਤ ਕੀਤਾ ਗਿਆ ਆ। ਅਤੇ ਕੰਜ਼ਰਵੇਟਿਵਸ ਦਾ ਓਵਰਆਲ ਪਲੜਾ 9 ਜਸਟਿਸਿਸ ਦੇ ਵਿੱਚੋਂ ਭਾਰੀ ਹੋ ਚੁੱਕਾ ਹੈ ਜੀ। ਸੋ ਬਿਲਕੁਲ ਕਹਿੰਦੇ ਵੀ ਇਸ ਕੁਐਸਚਨ ਦੇ ਨਾਲ ਬਹੁਤ ਸਾਰੇ ਜਿਹੜੇ ਇਮੀਗ੍ਰੈਂਟਸ ਹੈਗੇ ਆ ਉਹਨਾਂ ਦੇ ਵਿੱਚ ਡਰ ਵਾਲਾ ਮਾਹੌਲ ਪੈਦਾ ਹੋ ਸਕਦਾ ਵੀ ਇਹਦੇ ਬੇਸ ਦੇ ਉੱਤੇ ਵੀ ਸਾਡਾ ਕੋਈ ਇਮੀਗ੍ਰੇਸ਼ਨ ਸਟੇਟਸ ਜਾਂ ਸਾਨੂੰ ਕਿਸੇ ਤਰ੍ਹਾਂ ਦਾ ਅਰੈਸਟ ਤਾਂ ਨਹੀਂ ਕੀਤਾ ਜਾ ਸਕਦਾ। ਅਤੇ ਸੁਪਰੀਮ ਕੋਰਟ ਦਾ ਇਹ ਡਿਸੀਜਨ ਕਹਿੰਦੇ ਵੀ ਜੂਨ ਮਹੀਨੇ ਦੇ ਸ਼ੁਰੂ ਦੇ ਵਿੱਚ ਆ ਸਕਦਾ ਹੈਗਾ ਆ। ਅਤੇ ਜੂਨ ਦੇ ਐਂਡ ਦੇ ਵਿੱਚ ਜਿਹੜੀ ਆ ਸੈਂਸਸ ਦੇ ਪੇਪਰਸ ਜਾਂ ਜਿੰਨੇ ਵੀ ਫਾਰਮਸ ਆ ਉਹ ਤਿਆਰ ਹੋਣੇ ਹੈਗੇ ਆ। ਅਤੇ ਜਨਵਰੀ ਦੀ ਸ਼ੁਰੂਆਤ ਦੇ ਵਿੱਚ ਅਲਾਸਕਾ ਦੇ ਵਿੱਚ ਜਿਹੜੇ US ਸੈਂਸਸ ਆ ਉਹ ਸ਼ੁਰੂਆਤ ਹੋ ਜਾਏਗੀ। ਅਤੇ ਬਾਕੀ ਸਟੇਟਾਂ ਦੇ ਵਿੱਚ ਮਾਰਚ 16, 2020 ਦੇ ਲਾਗੇ ਛਾਗੇ ਜਿਹੜੀ ਆ ਸੈਂਸਸ ਦੇ ਜਿਹੜੇ ਫਾਰਮਸ ਆ ਲੋਕਾਂ ਦੇ ਘਰਾਂ ਦੇ ਵਿੱਚ ਬਾਈ ਮੇਲ, ਔਨਲਾਈਨ ਜਾਂ ਫੋਨ ਇਹ ਕੰਮ ਜਿਹੜਾ ਸ਼ੁਰੂਆਤ ਹੋ ਜਾਏਗਾ। ਜੀ ਜੀ। ਅਤੇ ਹਰਜੋਤ ਸਿੰਘ ਜੀ ਇੱਕ ਆਪਣੀ ਬ੍ਰੇਕ ਦਾ ਵੇਲਾ ਹੋ ਚੁੱਕਾ ਹੈ। ਬ੍ਰੇਕ ਤੋਂ ਪਹਿਲਾਂ ਜਾਣ ਤੋਂ ਪਹਿਲਾਂ ਦੱਸ ਦਈਏ ਵੀ ਸਿੱਖ ਕੌਮ ਦੇ ਲਈ ਅੱਜ ਦਾ ਦਿਨ ਬੜਾ ਇੱਕ ਅਹਿਮ ਦਿਨ ਸੀਗਾ। 1980 ਦੇ ਵਿੱਚ ਜਿਹੜੇ ਹੁਣ ਆਪਾਂ ਸਾਰਿਆਂ ਨੂੰ ਜਾਣਦੇ ਹਾਂ ਜਥੇਦਾਰ ਭਾਈ ਰਣਜੀਤ ਸਿੰਘ ਉਹਨਾਂ ਨੇ ਜਿਹੜਾ ਨਰਕਧਾਰੀ ਗੁਰਬਚਨਾ ਸੀ ਉਸ ਦਾ ਜਿਹੜਾ ਸੋਧਾ ਲਾਇਆ ਸੀ ਅੱਜ ਦੇ ਦਿਨ 1980 ਸੰਨ ਦੇ ਵਿੱਚ। ਸੋ ਸਿੱਖ ਕੌਮ ਦੇ ਆਪਾਂ ਦੇਖਿਆ ਸੀ ਵੀ ਕਿੱਦਾਂ ਅਪ੍ਰੈਲ ਦੀ ਉਹ ਜਿਹੜੀ ਵਿਸਾਖੀ ਜਦੋਂ 13 ਸਿੰਘਾਂ ਨੂੰ ਉਹਨਾਂ ਨੇ ਜਿਹੜਾ ਉਦੋਂ ਸ਼ਹੀਦ ਕਰ ਦਿੱਤਾ ਸੀਗਾ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ। ਉਹ ਆਪਣੇ ਹੀ ਜਿਹੜੇ ਆ ਉਹ ਸਾਂਗ ਰਚਾਰਿਆ ਸੀ, 7 ਸਿਤਾਰੇ ਅਤੇ ਹੋਰ ਪਤਾ ਨਹੀਂ ਕੀ ਜਿਹੜੀਆਂ ਉਹ ਗੱਲਾਂ ਉੱਥੇ ਉਹ ਕਰਦਾ ਸੀਗਾ। ਅਤੇ ਉਸ ਦਾ ਜਿਹੜਾ ਆ ਉਹ ਬਦਲਾ ਜਥੇਦਾਰ ਭਾਈ ਰਣਜੀਤ ਸਿੰਘ ਹੋਣਾ ਨੇ ਉਦੋਂ ਲਿਆ ਸੀਗਾ ਪੂਰੀ ਸਿੱਖ ਕੌਮ ਦੇ ਲਈ 24 ਅਪ੍ਰੈਲ 1980 ਦੇ ਉਹ ਦਿਨ। ਅਤੇ ਇਸ ਨਰਕਧਾਰੀ ਨੂੰ ਜਿਹੜਾ ਉਹ ਸੋਧਾ ਲਾਇਆ ਸੀ। ਸੋ ਅੱਜ ਦਾ ਦਿਨ ਸਿੱਖ ਕੌਮ ਦੀ ਜਿਹੜੇ ਮਾਣਮੱਤੇ ਇਤਿਹਾਸ ਦੇ ਵਿੱਚ ਬੜਾ ਇੱਕ ਅਹਿਮ ਦਿਨ ਜਿਹੜਾ ਉਹ ਹੈਗਾ ਆ। ਸੋ ਜਥੇਦਾਰ ਭਾਈ ਰਣਜੀਤ ਸਿੰਘ ਹੁਣਾਂ ਨੇ ਉਦੋਂ ਇਸ ਕੌਮ ਦੇ ਲਈ ਬੜਾ ਹੀ ਇੱਕ ਅਹਿਮ ਕਾਰਜ ਕੀਤਾ ਸੀ। ਸੋ ਬਿਲਕੁਲ 2 ਜਾਣੇ ਸਿੰਘ ਸੀਗੇ, ਕਾਬਲ ਸਿੰਘ ਹੁਣ ਉਹ ਨਹੀਂ ਰਹੇ ਜੀ, ਅਤੇ ਭਾਈ ਰਣਜੀਤ ਸਿੰਘ ਹੈਗੇ ਆ। ਅਤੇ 39 ਸਾਲ ਪਹਿਲਾਂ ਜਿਹੜਾ ਆ ਉਹਨਾਂ ਨੇ ਇਹ ਜਿਹੜਾ ਸਿੱਖ ਕੌਮ ਦੇ ਸਿਰ ਦੇ ਉੱਤੇ ਜਿਹੜੀ ਪੱਗ ਰੱਖੀ ਸੀ ਜੀ। ਅਤੇ ਹੁਣ ਆਪਾਂ ਇੱਥੇ ਇੱਕ ਹਰਜੋਤ ਸਿੰਘ ਜੀ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਉਂਦੇ ਹਾਂ ਅਤੇ ਆਪਣੀਆਂ ਗੱਲਾਂ ਆਪਣੀਆਂ ਖਬਰਾਂ ਦਾ ਸਿਲਸਿਲਾ ਇੱਦਾਂ ਹੀ ਜਾਰੀ ਰਹੇਗਾ। ਵਿਹਾਣੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ, ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ, ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨਹੀਂ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦਿਓ। ਲੈ ਇਹ ਕਿਹੜੀ ਗੱਲ ਆ, ਤੂੰ ਚੱਲ ਬੱਗਾ ਜੁਐਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਦਾ ਸੋਹਣੇ ਸੋਹਣੇ ਗਹਿਣੇ, ਫਿਰ ਦੇਖੀ ਤੇਰੀ ਵੀ ਸਹੇਲੀਆਂ 'ਚ ਟੌਰ ਬਣ ਜਾਊਗੀ।
ਬੱਗਾ ਜਿਊਲਰਸ ਸੈਕਰਾਮੈਂਟੋ, ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 9169128842 916 912 8842। ਪਤਾ ਨੋਟ ਕਰੋ 6930 65th ਸਟਰੀਟ ਨੰਬਰ 115 ਚਾਈਨਾਟਾਊਨ ਸੁਪਰਮਾਰਕਟ ਸੈਕਰਾਮੈਂਟੋ। ਫੋਨ ਨੰਬਰ 916 912 8842 9169128842। ਬੱਗਾ ਜਿਊਲਰਸ ਸੈਕਰਾਮੈਂਟੋ। ਸਤਿ ਸ੍ਰੀ ਅਕਾਲ ਮੈਡਮ ਜੀ, ਪਤਾ ਲੱਗਾ ਸੀ ਤੁਹਾਡੇ ਬੱਚੇ ਦਾ ਵਿਆਹ। ਮੈਂ ਸੋਚਿਆ ਵੀ ਜਾ ਕੇ ਪਤਾ ਕਰੀਏ, ਲਿਖਾਓ ਕੀ ਕੀ ਰਿਕੁਆਇਰਮੈਂਟ ਹੈ। ਹਾਂਜੀ ਦੇਖੋ 1300 ਤੋਂ 1400 ਤੱਕ ਦੀ ਸਾਡੀ ਗੈਦਰਿੰਗ ਹੋਏਗੀ ਐਨੀ? ਤੇ ਪਾਰਟੀ ਹਾਲ ਮੈਨੂੰ ਬਿਲਕੁਲ ਨਵਾਂ ਨਕੋਰ ਚਾਹੀਦਾ। ਅੱਛਾ ਜੀ। ਤੇ ਫੂਡ ਦੀ ਕੁਆਲਿਟੀ ਨਾਲ ਪਲੀਜ਼ ਕੋਈ ਕੰਪਰੋ ਨਹੀਂ ਚਾਹੀਦਾ। ਅੱਛਾ ਜੀ। ਤੇ ਡੈਕੋਰੇਸ਼ਨ ਜਿਹੜੀ ਉਹ ਬਿਲਕੁਲ ਲਾਜਵਾਬ ਹੋਵੇ। ਅੱਛਾ ਜੀ। ਐਂਡ ਮੋਰਓਵਰ ਇੰਨੀ ਕੁ ਗੈਦਰਿੰਗ ਆ ਤਾਂ ਪਾਰਕਿੰਗ ਸਪੇਸ ਵੀ ਖੁੱਲੀ ਹੋਣੀ ਚਾਹੀਦੀ ਆ। ਚੰਗਾ ਫਿਰ ਮੈਡਮ ਜੀ, ਮੈਂ ਤੇ ਚੱਲਦਾ। ਹੁਣ ਤੁਸੀਂ ਕਿੱਥੇ ਚੱਲੇ? ਇੰਨਾ ਵੱਡਾ ਕੰਮ ਸਾਡੇ ਕੋਲੋਂ ਨਹੀਂ ਸੰਭਿਆ ਜਾਣਾ। ਮਿਰਾਜ ਫॉर ਯੂ ਵਾਲੇ ਰਾਜਾ ਸਿੰਘ ਨੂੰ ਫੋਨ ਕਰ ਲਓ। ਮਿਰਾਜ ਬੈਂਕਟ ਹਾਲ, ਜਿਨ੍ਹਾਂ ਕੋਲ ਨੇ 2 ਬੈਂਕਟ ਹਾਲ 300 ਤੇ 1000 ਦੀ ਕੈਪੈਸਿਟੀ ਵਾਲੇ। ਮਿਰਾਜ ਬੈਂਕਟ ਹਾਲ, ਜਿਨ੍ਹਾਂ ਕੋਲ ਹੈ ਨੰਬਰ 1 ਕੇਟਰਿੰਗ ਇਨ ਟਾਊਨ, ਬੈਸਟ ਸਵੀਟਸ ਤੇ ਤੁਹਾਡੇ ਫੰਕਸ਼ਨ ਲਈ ਬੈਸਟ ਐਂਬੀਐਂਸ। For more information, call Raja Singh 9168656659 या परमप्रीत सिंह डड्डी 6615103143। ਹਾਂਜੀ ਕੀ ਗੱਲ, ਇਮਾਨਦਾਰ ਤਸੱਲੀ ਬਖਸ਼ ਟਰੱਕ ਸਿਖਾਉਣ ਵਾਲਾ ਨਹੀਂ ਮਿਲ ਰਿਹਾ? ਫਿਕਰ ਨਾਟ, ਮੇਰਾ ਵੀ ਇਹੀ ਹਾਲ ਸੀ, ਪਰ ਹੁਣ ਮੈਂ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵੱਲੋਂ ਦਵਾਇਆ ਹੋਇਆ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਲੈ ਕੇ ਪੂਰਾ ਅਮਰੀਕਾ ਹੀ ਗਾ ਲਿਆ। ਤੁਸੀਂ ਵੀ ਟਰੱਕ ਸਿੱਖਣ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵਾਲਿਆਂ ਨੂੰ 530 777 6737। ਇਹ ਤੁਹਾਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਆਟੋਮੈਟਿਕ ਟਰੱਕ ਅਤੇ 6 ਤੋਂ 10 ਸਪੀਡ ਵਾਲਾ ਟਰੱਕ ਚਲਾਉਣਾ ਸਿਖਾਉਂਦੇ ਨੇ, ਉਹ ਵੀ ਸਿਰਫ $1250 ਦੇ ਵਿੱਚ, ਤੇ ਨਾਲ ਹੀ ਜੌਬ ਪਲੇਸਮੈਂਟ ਦੀ ਪੂਰੀ ਗਾਰੰਟੀ ਵੀ ਦਿੰਦੇ ਹਨ। ਆਊਟ ਆਫ ਸਟੇਟ ਵਾਲੇ ਵਿਦਿਆਰਥੀਆਂ ਦੇ ਲਈ $1450, ਜਿਸ ਵਿੱਚ ਇਹ ਤੁਹਾਨੂੰ ਪਿਕਅਪ ਵੀ ਕਰਦੇ ਹਨ ਅਤੇ ਰਹਿਣ ਅਤੇ ਖਾਣ ਦਾ ਪ੍ਰਬੰਧ ਵੀ ਹੋਵੇਗਾ, ਤੇ ਟਰੱਕ ਚਲਾਉਣ ਵੇਲੇ ਰਿਪੇਅਰ ਅਤੇ ਮੇਨਟੇਨੈਂਸ ਦੇ ਵਿੱਚ ਵੀ ਤੁਹਾਡੀ ਹੈਲਪ ਕਰਦੇ ਹਨ। 24/7 ਟੋਇੰਗ ਸਰਵਿਸ ਅਵੇਲੇਬਲ। ਨੰਬਰ 5303002356। ਇਸ ਮੌਕੇ ਦੇ ਉੱਤੇ ਟਰੱਕ ਡਰਾਈਵਰ ਵੀ ਹਾਇਰ ਕਰ ਰਹੇ ਹਨ, ਸੋ ਟਰੱਕ ਸਿੱਖਣ ਦੇ ਲਈ, ਜੌਬ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ 530 751 51 15 530 751 5115 ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ। ਪ੍ਰਸਾਦ ਆਈਲੈਂਡ ਮਾਰਕੀਟ, ਜਿਸ ਦਾ ਪਹਿਲਾ ਨਾਮ ਖਾਲਸਾ ਫੈਬਰਿਕ ਸੀ, ਖੁੱਲ ਚੁੱਕਿਆ ਹੈ ਅੰਡਰ ਨਿਊ ਓਨਰਸ਼ਿਪ। ਵੈਸਟ ਸੈਕਰਾਮੈਂਟੋ ਦਾ ਸਭ ਤੋਂ ਵੱਡਾ ਇੰਡੀਅਨ ਗਰੋਸਰੀ ਸਟੋਰ। ਇਹ 7 ਦਿਨ ਖੁੱਲੇ ਰਹਿੰਦੇ ਹਨ, ਸਵੇਰੇ 10:30 ਵਜੇ ਤੋਂ ਸ਼ਾਮੀ 7 ਵਜੇ ਤੱਕ। ਹਰ ਤਰ੍ਹਾਂ ਦੀ ਇੰਡੀਅਨ, ਪਾਕਿਸਤਾਨੀ ਅਤੇ ਆਈਲੈਂਡ ਗਰੋਸਰੀ ਖਰੀਦ ਸਕਦੇ ਹੋ। ਹਰ ਤਰ੍ਹਾਂ ਦੇ ਮਸਾਲੇ, ਨੈਚੁਰਲ ਹਰਬਸ, ਮੀਟ, ਕਾਸਮੈਟਿਕ, ਭਾਂਡੇ ਅਤੇ ਖਰੀਦੋ ਤਾਜ਼ੀਆਂ ਸਬਜ਼ੀਆਂ ਹਰ ਰੋਜ਼। ਮਾਰਚ ਤੋਂ ਮਈ ਤੱਕ ਲੈ ਸਕਦੇ ਹੋ ਰੀ ਗ੍ਰੈਂਡ ਓਪਨਿੰਗ ਸੇਲ ਦਾ ਲਾਭ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9162995267 2021 ਵੈਸਟ ਕੈਪੀਟਲ ਐਵੇਨਿਊ, ਵੈਸਟ ਸੈਕਰਾਮੈਂਟੋ। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ, ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ। 1992 ਤੋਂ ਇੰਸ਼ੋਰੈਂਸ ਦੇ ਬਿਜ਼ਨਸ ਦੇ ਵਿੱਚ ਹਨ ਅਤੇ ਏ ਰੇਟਡ ਕੰਪਨੀਆਂ ਦੇ ਨਾਲ ਕੰਮ ਕਰਦੇ ਹਨ। ਕਾਲ 408 272 2500 408 272 2500। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ, ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਅਪਡੇਟ ਅਮਰੀਕਾ 'ਚ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਧੰਨਵਾਦ ਜੀ ਆਇਆਂ ਨੂੰ, ਸਰੋਤਿਆਂ ਨੂੰ ਇੱਕ ਵਾਰੀ ਫੇਰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਹਰਜੋਤ ਸਿੰਘ ਜੀ, ਅਗਲੀਆਂ ਜਿਹੜੀਆਂ ਖਬਰਾਂ ਉਸ ਦੇ ਵੱਲ ਆਪਾਂ ਵਧਦੇ ਹਾਂ। ਕੱਲ ਕਹਿੰਦੇ ਆ ਵੀ ਜਿਹੜਾ ਇੱਕ $1.5 ਬਿਲੀਅਨ ਦੀ ਜਿਸ ਨੇ ਲੋਟਰੀ ਜਿੱਤੀ ਸੀ ਪਿਛਲੇ ਸਾਲ ਦੇ ਵਿੱਚ, ਪਾਵਰਬਾਲ, ਉਹ ਫਾਈਨਲੀ ਬੰਦਾ ਉਸਨੇ ਆਪਣੀ ਸ਼ਕਲ ਜਿਹੜੀ ਉਹ ਸਾਹਮਣੇ ਲੈ ਆਂਦੀ, ਉਹ ਬਾਹਰ ਆਇਆ ਆ। ਤੇ 24 ਸਾਲਾਂ ਦਾ ਮਾਰਕੋ ਨਾਂ ਦਾ ਜਿਹੜਾ ਬੰਦਾ ਆ ਉਸਨੇ, ਮਾਰਕਸ ਨਾਂ ਦਾ ਜਿਹੜਾ ਬੰਦਾ ਆ ਉਸਨੇ ਇਹ ਜਿੱਤੀ ਆ। $768 ਮਿਲੀਅਨ ਉਸਨੂੰ ਲਮਸਮ ਜਿਹੜਾ ਆ ਉਹ ਮਿਲਣਾ ਆ। ਸੋ ਇੱਕਦਮ ਕਹਿ ਲਓ ਵੀ ਉਹ ਮਲਟੀ ਮਿਲੀਅਨੇਅਰ ਜਿਹੜਾ ਉਹ ਬਣ ਗਿਆ ਆ। ਬਹੁਤ ਵਾਰੀ ਵੈਸੇ ਇੱਦਾਂ ਹੁੰਦਾ ਵੀ ਜਦੋਂ ਅਚਾਨਕ ਲੋਕ ਇੰਨਾ ਜ਼ਿਆਦਾ ਮਨੀ ਜਿੱਤਦੇ ਆ, ਡਾਲਰ ਜਿਹੜੇ ਉਹ ਜਿੱਤਦੇ ਆ,
ਤੇ ਉਹ ਬਹੁਤਾ ਚਿਰ ਸਰਵਾਈਵ ਇਸ ਲਈ ਨਹੀਂ ਕਰਦੇ ਵੀ ਉਹਨਾਂ ਨੂੰ ਪਤਾ ਨਹੀਂ ਹੁੰਦਾ ਵੀ ਇਸ ਨੂੰ ਮੈਨੇਜ ਕਿੱਦਾਂ, ਵੈਲਥ ਮੈਨੇਜਮੈਂਟ ਜਿਹੜੀ ਉਹ ਕਿੱਦਾਂ ਜਿਹੜੀ ਕਰਨੀ ਆ, ਪਰ ਉਸ ਦਾ ਜਿਹੜਾ ਜ਼ਿੰਦਗੀ ਇੱਕ ਹਿਸਾਬ ਦੇ ਨਾਲ ਪੂਰੀ ਤਰ੍ਹਾਂ ਜਿਹੜੀ ਆ ਉਹ ਤਬਦੀਲ ਹੋ ਚੁੱਕੀ ਹੋਈ ਆ। ਜੀ, ਅਗਲੀ ਖਬਰ ਵੱਲ ਚਲੀਏ। ਕਹਿੰਦੇ ਫ੍ਰਿਜਨੋ ਤੋਂ ਆ ਰਹੀ ਆ। ਫ੍ਰਿਜਨੋ ਦੇ ਵਿੱਚ ਪੰਜਾਬੀ ਮੂਲ ਦੇ ਇੱਕ ਜਿਹੜਾ ਇੰਪਲਾਈ ਹੈਗਾ ਆ, ਉਸ ਨੂੰ ਜੋ ਕਿ ਐਜ਼ ਏ ਕੈਸ਼ੀਅਰ ਕੰਮ ਕਰਦਾ ਸੀ ਇੱਕ ਲਿਕਰ ਸਟੋਰ ਦੇ ਉੱਤੇ, ਅਤੇ ਉਸ ਨੂੰ 1 ਲੱਖ ਤੋਂ ਵੱਧ ਜਿਹੜੇ ਸਕਰੈਚਰਸ ਆ, ਜਿਹੜੀਆਂ ਲੋਟੋ ਦੀਆਂ ਸਕਰੈਚਰਸ ਹੁੰਦੀਆਂ, ਉਹਨੂੰ ਚੋਰੀ ਕਰਨ ਦੇ ਮਾਮਲੇ ਦੇ ਵਿੱਚ ਚਾਰਜ ਕੀਤਾ ਗਿਆ ਹੈਗਾ। ਤੇ ਕਹਿੰਦੇ ਇਕੱਲੇ ਉਹ ਚੋਰੀ ਨਹੀਂ ਕੀਤੇ, ਉਸ ਨੇ ਬਹੁਤ ਸਾਰੇ ਜਿਹੜੇ ਲੋਕਾਂ ਨੂੰ ਟਿਕਟਾਂ ਵੀ ਵੇਚਦਾ ਸੀ। ਜਦੋਂ ਤੁਸੀਂ ਚੈੱਕ ਕਰਾਉਣ ਜਾਂਦੇ ਆ ਦੁਬਾਰਾ ਕਿ ਵੀ ਮੇਰੀ ਟਿਕਟ ਨਿਕਲੀ ਆ ਜਾਂ ਨਹੀਂ, ਉਹ 'ਚ ਥੈਂਕ ਯੂ ਕਰਕੇ ਕਹਿ ਦਿੰਦਾ ਸੀ ਨਹੀਂ ਨਿਕਲੀ, ਤੇ ਬਾਅਦ ਦੇ ਵਿੱਚ ਜੇ ਪੈਸੇ ਨਿਕਲੇ ਵੀ ਆ ਤੇ ਉਹ ਉਹਨਾਂ ਨੂੰ ਲੇਟਰ ਔਨ ਆਪ ਉਹਦੇ 'ਚੋਂ ਕਢਾ ਲੈਂਦਾ ਸੀ। ਸੋ ਫਾਸਟ ਐਂਡ ਈਜ਼ੀ ਕਨਵੀਨੀਅੰਸ ਸਟੋਰ ਜੋ ਕਿ ਸ਼ੀਲਡ ਤੇ ਆਰਮਸਟਰੋਂਗ ਐਵਨਿਊ 'ਤੇ ਜਿਹੜਾ ਹੈਗਾ ਫ੍ਰਿਜਨੋ ਦੇ ਵਿੱਚ, ਉੱਥੇ ਇਹ ਜਿਹੜਾ ਇੰਪਲਾਈ ਕੰਮ ਕਰਦਾ ਸੀ। ਉਸ ਤੋਂ ਬਾਅਦ ਜਿਹੜੇ ਇਸ ਦੇ ਮਾਲਕ ਹੈਗੇ ਉਹਨਾਂ ਨੇ ਇੱਕ ਵਕੀਲ ਨੂੰ ਹਾਇਰ ਕਰਕੇ ਜਿਹੜਾ ਆ ਉਹਦੇ 'ਤੇ ਸੂ ਵੀ ਕੀਤਾ ਹੈਗਾ, ਕਿਉਂਕਿ ਕਹਿੰਦੇ ਵੀ ਸਾਰਾ ਦਿਨ ਉਹ ਜਿਹੜੇ ਸਕਰੈਚਰ ਆ ਉਹ ਘਸਾਈ ਜਾਂਦਾ ਸੀ, ਜਦੋਂ ਵੀ ਉਹਨੂੰ ਟਾਈਮ ਲੱਗਦਾ ਸੀ। ਉਹਨੂੰ ਕਿਹੜੇ ਉੱਥੋਂ ਖਰੀਦਣੇ ਸੀਗਾ, ਰਾਈਟ, ਇੰਪਲਾਈ ਰੱਖਿਆ ਸੀ। ਸੋ ਇਸ ਤਰ੍ਹਾਂ ਦੇ ਜਿਹੜੇ ਇੰਪਲਾਈ ਹੁੰਦੇ ਉਹ ਵੀ ਬਹੁਤ ਵਾਰ ਨੁਕਸਾਨ ਕਰਦੇ ਆ, ਅਤੇ ਹੁਣ ਉਹਨੂੰ ਜੇਲ੍ਹ ਹੋਈ ਆ, ਅਤੇ ਹੁਣ ਬੇਲ 'ਤੇ ਕਹਿੰਦੇ ਬਾਹਰ ਵੀ ਆ ਗਿਆ ਆ। ਅਤੇ ਕਹਿੰਦੇ ਚਾਹੇ ਉਹ ਫ੍ਰੀ ਹੈਗਾ, ਪਰ ਉਹਦੇ 'ਤੇ ਜਿਹੜੇ ਚਾਰਜਸ ਹੈਗੇ ਆ ਉਹ ਗ੍ਰੈਂਡ ਥੈਫਟ ਅਤੇ ਐਮਬੈਜ਼ਲਮੈਂਟ ਚਾਰਜਸ ਲੱਗੇ ਹੋਏ ਹੈਗੇ ਆ। ਬਿਲਕੁਲ, ਇਹ ਬੜੀ ਪੁਰਾਣੀ ਸਕੀਮ ਲੱਗਦਾ ਹਰਜੋਤ ਸਿੰਘ ਜੀ, ਇਸ ਤਰੀਕੇ ਦੇ ਨਾਲ ਸਕਰੈਚਰ ਦੀ ਚੱਲਦੀ ਆ ਰਹੀ ਆ। ਬਹੁਤ ਵਾਰੀ ਬਹੁਤ ਸਾਰੇ ਲੋਕ ਜਿਹੜੇ ਇਸ ਦੇ ਵਿੱਚ ਇੱਦਾਂ ਹੀ ਜਿਹੜੇ ਆ ਉਹ ਫੜੇ ਗਏ ਨੇ। ਸੋ ਹੁਣ ਤਾਂ ਵੈਸੇ ਮਸ਼ੀਨਾਂ ਲੱਗੀਆਂ ਹੋਈਆਂ ਨੇ ਬਾਰ-ਬਾਰ ਨੂੰ, ਉੱਥੇ ਤੁਸੀਂ ਖੁਦ ਵੀ ਸਕੈਨ ਕਰ ਸਕਦੇ ਹੋ ਜੇ ਤੁਹਾਨੂੰ ਇੱਦਾਂ ਡਰ ਹੁੰਦਾ। ਬਾਹਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਵੀ ਤੁਸੀਂ ਕਿੰਨੇ ਕੁ ਜਿਹੜੇ ਜਿੱਤੇ ਆ। ਪਰ ਗੱਲ ਹੈ ਨਾ, ਜਿਨ੍ਹਾਂ ਦਾ ਚਸਕਾ, ਜਿਨ੍ਹਾਂ ਨੂੰ ਬਹੁਤ ਜ਼ਿਆਦਾ ਹੁੰਦਾ ਹੈ ਇਹ ਜੂਆ ਖੇਡਣ ਦਾ, ਇੱਦਾਂ ਸਕਰੈਚਰ ਖੇਡਣ ਦਾ, ਉਹ ਫਿਰ ਇੱਦਾਂ ਕਰੀ ਜਾਂਦੇ, ਉਹ ਰਹਿ ਜਾਂਦੇ ਆ ਪੈਸੇ, ਫਿਰ ਇੱਦਾਂ ਉਹ ਗਵਾ ਲੈਂਦੇ ਨੇ। ਪਰ ਇਸ ਮਨਤੇਜ, ਕੀ ਨਾਂ ਇਹਦਾ, ਹਰਜੋਤ ਸਿੰਘ ਜੀ, ਮਨਤੇਜ ਸਿੰਘ ਦੱਸਿਆ, ਅਤੇ $1,39,100 ਦੇ ਜਿਹੜੇ ਸਕਰੈਚਰਸ ਆ ਲੋਟਰੀ ਦੇ ਟਿਕਟ ਉਹਦਾ ਫਰਾਡ ਕੀਤਾ ਸਟੋਰ ਤੋਂ। ਹੁਣ ਤੁਸੀਂ ਦੱਸੋ ਵੀ ਫਿਰ ਕਈ ਵਾਰੀ ਕਹਿੰਦੇ ਜੀ ਦੇਖੋ ਸਟੋਰ ਵਾਲੇ ਇੱਦਾਂ ਆ ਉੱਦਾਂ ਆ, ਅਤੇ ਹੁਣ ਸਟੋਰਾਂ ਵਾਲੇ ਵੀ ਵਿਚਾਰੇ ਕੀ ਕਰਨ, ਕਿੱਥੋਂ ਜਿਹੜੇ ਇਮਾਨਦਾਰ ਬੰਦੇ, ਜਿਹੜੇ ਇਮਾਨਦਾਰ ਇੰਪਲਾਈ ਆ ਉਹ ਲੱਭਣ। ਚਲੋ ਵਾਂਸ ਇਨ ਏ ਵਾਈਲ ਕੋਈ ਇੱਦਾਂ ਦਾ ਹੁੰਦਾ, ਪਰ ਬਹੁਤੀ ਥਾਵਾਂ 'ਤੇ ਤਾਂ ਆਪਾਂ ਚਲੋ ਕਹਿੰਦੇ ਹਾਂ ਵੀ ਚੰਗੇ ਹੀ ਜਿਹੜੇ ਲੋਕ ਨੇ, ਤਾਂ ਹੀ ਸਾਰਿਆਂ ਦਾ ਗੁਜ਼ਰ ਬਸਰ ਸਾਰਾ ਵਧੀਆ ਤਰੀਕੇ ਦੇ ਨਾਲ ਕੰਮ ਚੱਲ ਰਿਹਾ ਜੀ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਹਾਂ, ਸੈਨ ਹੋਜ਼ੇ ਦੇ ਜਿਹੜੇ ਮੇਅਰ ਆ ਸੈਮ ਲਕਾਰਡੋ, ਉਹਨਾਂ ਨੇ ਸਿਟੀ ਕਮਿਸ਼ਨ ਦੇ ਦੁਆਰਾ ਪ੍ਰਪੋਜ਼ ਕੀਤੀ ਗਈ ਸੈਲਰੀ ਇਨਕਰੀਜ਼ ਦਾ ਪ੍ਰਪੋਜ਼ਲ ਆ, ਜਿਹੜੀ ਸਿਫਾਰਿਸ਼ ਆ, ਉਸ ਨੂੰ ਉਹਨਾਂ ਨੇ ਰੱਦ ਕਰ ਦਿੱਤਾ। ਕਹਿੰਦੇ ਵੀ ਉਹ ਜਿਹੜੀ ਸੈਲਰੀਜ਼ ਆ ਉਹ ਨਹੀਂ ਵਧਾਉਣਗੇ। ਉਹ ਖੁਦ ਜਿਹੜੇ ਸਿਟੀ ਕੌਂਸਲ ਵਾਲੇ ਆ ਆਪਣੀਆਂ ਹੀ ਜਿਹੜੀਆਂ ਸੈਲਰੀਜ਼ ਆ ਉਸ ਨੂੰ ਵਧਾਉਣ ਦੀ ਜਿਹੜੀ ਆ ਉਹ ਫਿਰਾਕ ਦੇ ਵਿੱਚ ਸੀਗੇ, ਅਤੇ ਉਹਨਾਂ ਨੇ ਕਹਿੰਦੇ ਆ ਕੱਲ੍ਹ ਇੱਕ ਮੈਮੋ ਪਬਲਿਸ਼ ਜਿਹੜਾ ਕਰ ਦਿੱਤਾ, ਜਿਸ ਦੇ ਵਿੱਚ ਮੇਅਰ ਸੈਮ ਲਕਾਰਡੋ ਨੇ ਵੇਨ ਕੀਤਾ, ਅਤੇ ਉਹਨਾਂ ਨੇ ਟੋਟਲੀ ਇਸ ਨੂੰ ਰਿਜੈਕਟ ਕਰ ਦਿੱਤਾ ਆ। ਅਤੇ ਜਿਹੜੀ ਕਮਿਸ਼ਨ ਆ ਉਹਨਾਂ ਨੇ ਜਿਹੜੇ ਮੇਅਰ ਨੂੰ ਹੁਣ $60,000 ਦਾ ਰੇਜ਼ ਦੇਣ ਦੀ ਗੱਲ ਆਖੀ ਸੀ। $1,32,000 ਤੋਂ ਵਧਾ ਕੇ ਉਹਨਾਂ ਦੀ ਸੈਲਰੀ $1,90,000 ਦਾ ਕਰਨੀ ਸੀ, ਅਤੇ ਜਿਹੜੀ ਕਾਉਂਸਲ ਦੀਆਂ ਸੈਲਰੀਜ਼ ਆ ਉਹ 97,060 ਤੋਂ ਵਧਾ ਕੇ $1,25,000 ਕਰਨ ਦੀ ਉਹਨਾਂ ਨੇ ਸਿਫਾਰਿਸ਼ ਕਮਿਸ਼ਨ ਨੇ ਕੀਤੀ ਸੀਗੀ। ਆਪਾਂ ਦੇਖ ਰਹੇ ਹਾਂ ਵੀ ਜਿਹੜੀ ਸੈਨ ਹੋਜ਼ੇ ਦੀ ਸਿਟੀ ਆ, ਇੱਥੇ ਹੋਮਲੈਸਨੈਸ ਦੀ ਕਿੰਨੀ ਵੱਡੀ ਜਿਹੜੀ ਸਮੱਸਿਆ ਆ ਉਹ ਚੱਲ ਰਹੀ ਆ, ਅਤੇ ਸਿਟੀ ਕਮਿਸ਼ਨ ਵਾਲੇ ਰਾਦਰ ਦੈਨ ਵੀ ਇਸ ਪਾਸੇ ਵੱਲ ਨੂੰ ਕੋਈ ਪਲਾਨ ਜਿਹੜਾ ਆ ਉਹ ਹੋਰ ਸਖਤ ਅਤੇ ਕੋਈ ਪੁਖਤਾ ਜਿਹੜਾ ਉਹ ਬਣਾਉਣ ਦੀ ਬਜਾਏ ਆਪਣੀਆਂ ਸੈਲਰੀਆਂ ਵਧਾਉਣ ਦੇ ਵਿੱਚ ਲੱਗੇ ਆ। ਅਤੇ ਮੈਂ ਨਾ ਵੀ ਸੈਮ ਲਕਾਰਡੋ ਫਿਰ ਵੀ ਇਸ ਚੀਜ਼ ਦੇ ਵਿੱਚ ਨੰਬਰ ਲੈ ਗਿਆ ਵੀ ਉਹਨਾਂ ਨੇ ਆਪਣੀ ਸੈਲਰੀ ਵਧਾਉਣ ਤੋਂ ਇਨਕਾਰ ਕਰ ਦਿੱਤਾ ਆ। ਅਤੇ ਕੱਲ੍ਹ ਪਰਸੋਂ ਬਹੁਤ ਸਾਰੀ ਜਿਹੜੀ ਹੁਣ ਸੈਨ ਫਰਾਂਸਿਸਕੋ ਦੀਆਂ ਰਿਪੋਰਟਾਂ ਜਿਹੜੀਆਂ ਇਸ ਟਾਈਮ ਆ ਰਹੀਆਂ ਆ ਵੀ ਸਿਟੀ ਇਸ ਟਾਈਮ ਹਿਊਮਨ ਫੀਸਿਸ ਦੇ ਵਿੱਚ ਜਿਹੜੀ ਆ ਉਹ ਭਰੀ ਪਈ ਆ। ਹੋਮਲੈਸਨੈਸ ਇੰਨੀ ਬਣ ਚੁੱਕੀ ਆ, ਤੁਸੀਂ ਰੋਡਾਂ 'ਤੇ ਜਾਂਦੇ ਆਲੇ ਦੁਆਲੇ ਪੇਵਮੈਂਟਸ ਦੇ ਉੱਤੇ ਜਿਹੜੇ ਆ ਉਹ ਤੁਸੀਂ ਟੈਂਟ ਲੱਗੇ ਹੋਏ ਨਜ਼ਰ ਆਉਂਦੇ ਆ ਵੀ ਇੱਦਾਂ ਦੇ ਮਾੜੇ ਹਾਲਾਤ ਹੋ ਗਏ ਆ। ਉੱਥੇ ਬੰਦੇ ਨੂੰ ਤੁਰਨਾ ਜਿਹੜਾ ਆ ਉਹ ਕਹਿੰਦੇ ਔਖਾ ਹੋ ਚੁੱਕਾ ਆ। ਆਈਦਰ ਹਿਊਮਨ ਫੀਸਿਸ ਗੰਦ ਜਿਹੜਾ ਆ ਉਹ ਪਿਆ ਆ, ਅਤੇ ਜਾਂ ਜਿਹੜੀਆਂ ਸਰਿੰਜਾਂ ਆ ਡਰੱਗ ਵਾਲੀਆਂ ਆ ਉਹ ਉੱਥੇ ਜਿਹੜੀਆਂ ਅਕਸਰ ਆਮ ਲੱਗ ਰਹੀਆਂ ਆ। ਸਿਟੀ ਦਾ ਬਹੁਤ ਜ਼ਿਆਦਾ ਪੈਸਾ ਇਸ ਸਫਾਈ ਦੇ ਉੱਤੇ ਹੀ ਜਿਹੜਾ ਲਗਾਤਾਰ ਲੱਗੀ ਜਾ ਰਿਹਾ ਆ। ਇੱਕ ਤਾਂ ਹਰਜੋਤ ਸਿੰਘ ਜੀ ਇਸ ਦੇ ਵਿੱਚ ਇੱਕ ਇਹ ਵੀ ਕਾਰਨ ਹੋਇਆ ਹੋਊਗਾ ਵੀ ਹੋਮਲੈਸਨੈਸ ਰੀਸੈਂਟਲੀ ਉੱਥੇ ਇਸ ਕਰਕੇ ਵੀ ਬਹੁਤ ਵਧੀ ਆ ਵੀ ਮਹਿੰਗਾਈ ਇੰਨੀ ਕੁ ਜ਼ਿਆਦਾ ਹੋ ਗਈ ਆ ਵੀ ਜਿਹੜੇ ਲੋਕ ਪਹਿਲਾਂ ਪੇ
ਚੈੱਕ ਟੂ ਪੇ ਚੈੱਕ ਮਸਾਂ ਗੁਜ਼ਾਰਾ ਕਰ ਰਹੇ ਸੀ, ਤੇ ਹੁਣ ਇੰਨੀ ਮਹਿੰਗਾਈ ਹੋਣ ਦੇ ਕਰਕੇ ਉਹਨਾਂ ਦੇ ਲਈ ਅਨਅਫੋਰਡੇਬਲ ਹੋ ਗਿਆ ਆ, ਤੇ ਉਹ ਸਪਾਇਰਲ ਹੋ ਜਾਂਦੇ ਆਊਟ ਆਫ ਕੰਟਰੋਲ। ਨਾ ਕਿਸੇ ਪਾਸੇ ਫਿਰ ਉਹਨਾਂ ਨੂੰ ਉਹ ਕੰਮ ਤੋਂ ਵੀ ਜਾਂਦੇ ਲੱਗਦੇ ਆ, ਘਰੋਂ ਵੀ ਜਿਹੜੇ ਉਹ ਜਾਂਦੇ ਲੱਗਦੇ ਆ। ਰਾਦਰ ਦੈਨ ਇਸ ਦਾ ਕੋਈ ਸੋਲਿਊਸ਼ਨ ਲੱਭਿਆ ਜਾਵੇ, ਉੱਥੇ ਜਿਹੜੇ ਸਫਾਈ ਵੱਲ ਨੂੰ ਧਿਆਨ ਦਿੱਤਾ ਜਾ ਰਿਹਾ ਆ, ਪਰ ਇਹਦਾ ਸੋਲਿਊਸ਼ਨ ਬਣੂਗਾ ਕਿ ਜਿਸ ਹਿਸਾਬ ਦੇ ਨਾਲ ਉੱਥੇ ਅੱਗ ਲੱਗੀ ਪਈ ਆ ਰੈਂਟਾਂ ਨੂੰ, ਉੱਥੇ ਹਰ ਇੱਕ ਚੀਜ਼ ਦੇ ਵਿੱਚ ਜਿਹੜੀ ਮਹਿੰਗਾਈ ਇੰਨੀ ਜ਼ਿਆਦਾ ਵੱਧ ਰਹੀ ਆ। ਸੋ ਬਿਲਕੁਲ ਇਹ ਜਿਹੜੀ ਹੈ ਨਾ ਨੈਸ਼ਨਲ ਲੈਵਲ ਦੀ ਨਿਊਜ਼ ਬਣੀ ਹੋਈ ਆ ਵੀ ਕਿਸ ਤਰ੍ਹਾਂ ਸਿਟੀ ਆਫ ਸੈਨ ਫਰਾਂਸਿਸਕੋ ਨੇ 6 EMPLOYEE ਸਿਟੀ ਦੇ ਹਾਇਰ ਕੀਤੇ ਆ ਸੜਕਾਂ ਤੋਂ ਟੱਟੀਆਂ ਸਾਫ਼ ਕਰਨ ਦੇ। ਸਿਰਫ ਦੇਖੋ ਵੀ ਕਿੰਨੀ ਇੰਨਾ ਵਧੀਆ ਸ਼ਹਿਰ ਆ, ਇੱਕ ਤਰ੍ਹਾਂ ਨਾਲ ਮੈਸਅਪ ਹੋਇਆ ਪਿਆ, ਟੋਟਲੀ ਮੈਸਅਪ ਹੋਇਆ। ਨੈਂਸੀ ਪਲੋਸੀ ਦਾ ਸ਼ਹਿਰ ਹੈਗਾ ਆ, ਡੈਮੋਕ੍ਰੈਟਿਕ ਪਾਰਟੀ ਦੀ ਜਿਹੜੀ ਲੀਡਰ ਹੈਗੀ ਆ। ਜਿੰਨੇ ਸਾਡੇ ਸਰੋਤੇ ਸੁਣਦੇ ਆ ਪੰਜਾਬੀ ਰੇਡੀਓ USA ਦੇ, ਪਲੀਜ਼ ਬਹੁਤ ਸਾਰੇ ਆਪਣੇ ਸਰੋਤੇ ਜਦੋਂ ਵੀ ਤੁਸੀਂ ਕੈਲੀਫੋਰਨੀਆ ਆਨੇ ਸੈਨ ਫਰਾਂਸਿਸਕੋ ਦੇਖਣ ਜਾਂਦੇ ਆ, ਸੈਨ ਫਰਾਂਸਿਸਕੋ ਦੇ ਵਿੱਚ ਸਭ ਤੋਂ ਵੱਧ ਜਿਹੜੀਆਂ ਕਾਰਾਂ ਦੀ ਭੰਨ ਤੋੜ ਹੋ ਰਹੀ ਆ। ਤੁਸੀਂ ਛੋਟਾ ਜਿਹਾ ਸਮਾਨ ਵੀ ਤੁਹਾਡੇ ਬੈਗ ਦੇ ਅੰਦਰ ਵਿੱਚ ਰਹਿ ਗਿਆ ਕਾਰ ਦੇ, ਤੇ ਤੁਹਾਡਾ ਸ਼ੀਸ਼ਾ ਤੋੜ ਕੇ ਉਹ ਨਹੀਂ ਲੈ ਜਾਣਾ ਆ। ਗੋਲਡਨ ਗੇਟ ਬ੍ਰਿਜ 'ਚ ਦੇ ਲਾਗੇ ਜਿਹੜੀ ਪਾਰਕਿੰਗ ਉੱਥੇ ਬਹੁਤ ਹੁੰਦਾ ਆ, ਸਿਟੀ ਹਾਲ ਦੇ ਲਾਗੇ ਜਿਹੜੀ ਪਾਰਕਿੰਗ ਉੱਥੇ ਬਹੁਤ ਹੁੰਦਾ। ਸੋ ਜਿੰਨੇ ਵੀ ਜਿਹੜੇ ਸਾਡੇ ਸਰੋਤੇ ਸੁਣ ਰਹੇ ਆ ਜਾਂ ਤੁਹਾਡੇ ਦੋਸਤ ਮਿੱਤਰ ਹੋਰ ਵੀ ਬਾਹਰੋਂ ਹੋਰ ਮੁਲਕਾਂ ਤੋਂ ਵੀ ਆਉਂਦੇ ਆ, ਜਦੋਂ ਤੁਸੀਂ ਸੈਨ ਫਰਾਂਸਿਸਕੋ ਵਿਜ਼ਿਟ ਕਰਨ ਜਾਂਦੇ ਆ, ਮੇਕ ਸ਼ੋਰ ਕਰੋ ਜਿਹੜੀ ਤੁਹਾਡੀ ਕਾਰ ਹੈਗੀ ਆ, ਚਾਹੇ ਉਹ ਰੈਂਟਲ ਆ ਚਾਹੇ ਆਪਣੀ ਆ, ਉਹਦੇ ਅੰਦਰ ਉੱਦਾਂ ਦਾ ਸਮਾਨ ਕੋਈ ਵੀ ਸਮਾਨ ਦਿਖੇ ਹੀ ਨਾ ਜੀ ਕੁਛ ਵੀ ਇਹਦੇ ਵਿੱਚ। ਸੋ ਇੰਨੀ ਮਾੜੀ ਹਾਲਤ ਆ ਰਾਜਕਰਮਵੀਰ ਸਿੰਘ ਜੀ। ਮੈਂ ਦੇਖਿਆ ਭਈ ਮੇਰੇ ਕਈ ਕਸਟਮਰ ਵੀ ਉਹ ਦੱਸਦੇ, ਕਹਿੰਦੇ ਭਈ ਜਿਹੜੇ ਮੋਰਲਾ ਵਾਲਟ ਹੁੰਦਾ ਨਾ ਕਾਰ ਦਾ, ਰਾਤ ਨੂੰ ਉਹ ਖੋਲ ਕੇ ਫਿਰ ਲੌਕ ਕਰਕੇ ਫਿਰ ਸੌਂਦੇ ਆਪਣੇ ਘਰਾਂ 'ਚ ਵੀ ਕੱਲ੍ਹ ਨੂੰ ਜੇ ਕੋਈ ਉਹ ਬੈਟਰੀ ਮਾਰ ਕੇ ਦੇਖੂਗਾ ਵੀ ਇਹਦੇ 'ਚ ਕੋਈ ਸਮਾਨ ਨਹੀਂ, ਉਹਨਾਂ ਨੂੰ ਪਹਿਲਾਂ ਹੀ ਪਤਾ ਨੰਗਾ ਖਾਲੀ ਹੈ, ਇਹ 'ਚ ਕੁਛ ਨਹੀਂ ਹੈਗਾ, ਤਾਂ ਕਿ ਉਹ ਕਾਰ ਦਾ ਸ਼ੀਸ਼ਾ ਨਾ ਤੋੜਨ। ਆਹ ਜਿਹੜੀ ਪੋਜੀਸ਼ਨ ਆ ਸੈਨ ਫਰਾਂਸਿਸਕੋ ਦੀ ਅੱਜ ਦੀ ਡੇਟ 'ਚ ਬਣੀ ਹੋਈ ਹੈਗੀ ਆ। ਬਿਲਕੁਲ ਬਿਲਕੁਲ ਇਸ ਦੇ ਉੱਤੇ ਬੜੇ ਸਖਤ ਕਦਮਾਂ ਦੀ ਜਿਹੜੀ ਆ ਉਹ ਜ਼ਰੂਰਤ ਹੈਗੀ ਆ। ਲਿਬਰਲ ਬਹੁਤ ਜ਼ਿਆਦਾ ਆ ਉਹ ਇਲਾਕਾ, ਨੋ ਡਾਊਟ, ਤੇ ਪਰ ਥੋੜੀ ਸਖਤੀ ਤੇ ਭਾਈ ਇਹੋ ਜਿਹੀ ਚੀਜ਼ਾਂ ਦੇ ਵਿੱਚ ਦਿਖਾਉਣੀ ਪੈਣੀ। ਕ੍ਰਾਈਮ ਤੇ ਕੰਟਰੋਲ ਕਰਨਾ ਚਾਹੀਦਾ ਨਾ। ਉਹ ਸਪੈਸ਼ਲ ਉਹ ਹੁਣ ਜਿਹੜੇ ਸਾਈਕਲਾਂ ਵਾਲੇ ਪੁਲਿਸ ਵਾਲੇ ਤੁਰਦੇ ਫਿਰਦੇ ਵੀ, ਉੱਥੇ ਪੁਲਿਸ ਵਾਲਿਆਂ ਦੀ ਗਸ਼ਤ ਜਿਹੜੀ ਉਹ ਲਗਾਤਾਰ ਵਧਾ ਰਹੇ ਆ। ਮੈਂ ਇੱਕ ਦਿਨ ਦੇਖ ਰਿਹਾ ਸੀ ਹਰਜੋਤ ਸਿੰਘ ਜੀ, ਇੱਥੋਂ ਦੇ ਲੋਕਲ ਨਿਊਜ਼ ਚੈਨਲ ਆ, ਉਹ ਰਿਪੋਰਟ ਕਰਨ ਜਾ ਰਹੇ ਸੀਗੇ ਵੀ ਕਿੱਦਾਂ ਇੱਥੇ ਕਾਰ ਦੇ ਵਿੱਚ ਬ੍ਰੇਕ-ਇਨਸ ਹੋ ਰਹੇ ਆ। ਉਹਨਾਂ ਦੀ ਆਪਣੀ ਕਾਰ ਦੇ ਵਿੱਚੋਂ ਜਿਹੜੀ ਉਹ ਬ੍ਰੇਕ-ਇਨ ਕਰਕੇ ਉਹਨਾਂ ਦਾ ਸਮਾਨ ਜਿਹੜਾ ਆ TV ਕਰੂ ਉਹਨਾਂ ਦੀ ਕਾਰ ਦਾ ਜਿਹੜਾ ਉਹ ਚੋਰੀ ਹੋ ਗਿਆ। ਸੋ ਇਹ ਇਦਾਂ ਦੇ ਜਿਹੜੇ ਹਾਲਾਤ ਆ ਉਹ ਉੱਥੇ ਇਸ ਟਾਈਮ ਬਣੇ ਪਏ ਆ। ਲੋਕਾਂ ਨੇ ਸੂਈਏ ਜਿਹੜੇ ਹਿਸਾਬ ਨਾਲ ਦੇਖਦੇ ਰਹਿੰਦੇ ਆ। ਆਪਣਾ ਇੱਕ ਸਾਡਾ ਜਿਹੜਾ ਮਿੱਤਰ ਆ ਪੰਜਾਬੀ ਰੇਡੀਓ USA ਦੀ ਟੀਮ ਮੈਂਬਰ ਦੇ ਨਾਲ ਆਲਰੇਡੀ ਇਦਾਂ ਹੋ ਚੁੱਕਾ, ਉਸਨੇ ਚੱਕ ਕੇ ਬੂਟ ਦੇ ਵਿੱਚ ਜਿਹੜਾ ਆਪਣਾ ਬੈਗ ਰੱਖਿਆ, ਤੇ ਉਹ ਬੰਦੇ ਤੁਹਾਡੇ ਤੇ ਹਮੇਸ਼ਾ ਨਜ਼ਰ ਰੱਖੇ ਆ ਜਿਨ੍ਹਾਂ ਨੇ ਚੋਰੀ ਕਰਨੀ ਆ, ਉਹਨਾਂ ਨੇ ਦੇਖਿਆ ਵੀ ਉਹ ਰੱਖਿਆ, ਉਹਨੇ ਤਾਂ ਵੀ ਸ਼ੀਸ਼ਾ ਤੋੜ ਕੇ ਉਹ ਜਿਹੜਾ ਅੰਦਰਲੇ ਪਾਸੋਂ ਉਸ ਦਾ ਕਿਸੇ ਤਰੀਕੇ ਦੇ ਨਾਲ ਬੂਟ ਖੋਲ ਕੇ ਤੇ ਉਹਦੇ ਵਿੱਚੋਂ ਜਿਹੜਾ ਉਸ ਦਾ ਸਮਾਨ ਜਿਹੜਾ ਆ ਉਹ ਕੱਢ ਕੇ ਜਿਹੜਾ ਉਹ ਲੈ ਗਏ। ਇੱਕ ਤਾਂ ਸ਼ੀਸ਼ਾ ਵੀ ਭੰਨਿਆ ਫਿਰ। ਸੋ ਇਹ ਇੱਦਾਂ ਦੇ ਹਾਲਾਤ ਜਿਹੜੇ ਇਸ ਟਾਈਮ ਬਣੇ ਪਏ ਹੋਏ ਨੇ ਜੀ। ਅਗਲੀ ਖਬਰ ਵੱਲ ਚਲੀਏ ਜਿਹੜੀ ਆ ਰਹੀ ਆ ਟੈਕਸਸ ਦੇ ਵਿੱਚ, ਐਲ ਪਾਸੋ ਦੇ ਵਿੱਚ 9 ਪੰਜਾਬੀ ਜਿਹੜੇ ਨੌਜਵਾਨ ਆ ਬੜੇ ਮਸ਼ਹੂਰ ਹੋਏ। ਉਹਨਾਂ ਦਾ ਨਾਂ ਹੀ ਕਹਿੰਦੇ ਆਈਸ ਵਾਲਿਆਂ ਨੇ ਐਲ ਪਾਸੋ 9 ਰੱਖਿਆ ਹੋਇਆ ਸੀ, ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਵਾਲਿਆਂ ਨੇ, ਤੇ ਉਹਨਾਂ ਨੇ 80 ਦਿਨਾਂ ਤੋਂ ਜਿਹੜੀ ਆ ਭੁੱਖ ਹੜਤਾਲ ਰੱਖੀ ਹੋਈ ਸੀ। ਤੇ ਹੁਣ ਇਹ ਖਬਰ ਆਈ ਹੈਗੀ ਆ ਆਈਸ ਦੇ ਜਿਹੜੇ ਰਿਪਰੈਜ਼ੈਂਟੇਟਿਵ ਬਰੋਨਿਕਾ ਐਸਕੋਬਾਰ ਆ, ਜਿਹੜੇ ਬਰੋਨਿਕਾ ਐਸਕੋਬਾਰ ਆ, ਇਹ ਡੈਮੋਕ੍ਰੈਟਿਕ ਰਿਪਰੈਜ਼ੈਂਟੇਟਿਵ ਸੀਗੇ। ਉਹਨਾਂ ਨੇ ਇਹ ਕੇਸ ਜਿਹੜਾ ਆਈਸ ਦੇ ਕੋਲ ਲੈ ਕੇ ਗਏ, ਤੇ ਆਈਸ ਦੀ ਸਪੋਕਸਵੂਮਨ ਲਟੀਸੀਆ ਜ਼ੰਪੀਰਾ ਜਿਹੜੀ ਹੈਗੀ ਆ, ਉਸਨੇ ਕਨਫਰਮ ਕੀਤਾ ਆ ਵੀ 2 ਜਿਹੜੇ ਪੰਜਾਬੀ ਹੈਗੇ ਆ ਐਲ ਪਾਸੋ 9 ਦੇ ਵਿੱਚੋਂ, ਇੱਕ ਦਾ ਨਾਮ ਜਸਵੀਰ ਸਿੰਘ, ਇੱਕ ਦਾ ਨਾਮ ਰਾਜਨਦੀਪ ਸਿੰਘ ਦੱਸਿਆ, ਦੋਨਾਂ ਨੂੰ ਬੌਂਡ ਦੇ ਉੱਤੇ ਛੱਡ ਦਿੱਤਾ ਗਿਆ ਆ। ਇਹ ਜਿਹੜਾ ਕੇਸ ਹੈਗਾ ਆ ਇਹ ਸੈਲਡਿਫ ਵੱਲੋਂ ਜਿਹੜਾ ਲੜਿਆ ਗਿਆ। ਇਹ ਸਿੱਖਾਂ ਦੀ ਇੱਕ ਨੋਨ ਪ੍ਰੋਫਿਟ ਆਰਗੇਨਾਈਜੇਸ਼ਨ ਹੈਗੀ ਆ, ਹਿਊਮਨ ਰਾਈਟਸ ਦੇ ਉੱਤੇ, ਸਿੱਖ ਇਸ਼ੂਜ਼ ਦੇ ਉੱਤੇ ਇਹ ਕੰਮ ਕਰਦੇ ਹੈਗੇ ਆ। ਉਹਨਾਂ ਦੀ ਵਕੀਲ ਜਿਹੜੀ ਆ ਕਿਰਨ ਕੌਰ ਗਿੱਲ, ਉਹ ਉਸਨੇ ਇਹ ਅੱਗੇ ਹੋ ਕੇ ਜਿਹੜਾ ਉਹਨਾਂ ਦਾ ਕੇਸ ਲੜ ਰਹੀ ਸੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ, 1998 ਦੇ ਵਿੱਚ ਅਮਰੀਕਾ ਦੇ ਵਿੱਚ ਇੱਕ ਜੈਸਪਰ ਨਾਂ ਦੇ ਸ਼ਹਿਰ ਦੇ ਵਿੱਚ ਇੱਕ ਬਹੁਤ ਹੀ ਘਿਨਾਉਣਾ ਕਾਂਡ ਜਿਹੜਾ ਉਦੋਂ ਹੋਇਆ ਸੀ। ਉਦੋਂ 3 ਜਿਹੜੇ ਵਾਈਟ ਸੁਪਰਮੇਸਿਸਟ ਜਿਹੜੇ ਬੰਦੇ ਸੀ, ਉਹਨਾਂ ਨੇ ਇੱਕ 49 ਸਾਲਾਂ ਦਾ ਜੇਮਸ ਬਰਡ ਜੂਨੀਅਰ ਨਾਂ ਦੇ ਬੰਦੇ ਨੂੰ
ਉਸ ਦਾ ਕਤਲ ਕੀਤਾ ਸੀ। ਕਤਲ ਇੰਨਾ ਘਿਨਾਉਣੇ ਤਰੀਕੇ ਦੇ ਨਾਲ ਕੀਤਾ ਵੀ ਬੰਦੇ ਦੀ ਰੂਹ ਕੰਬ ਜਾਂਦੀ ਆ ਇਹ ਉਹ ਚੀਜ਼ ਸੁਣ ਕੇ। ਕਹਿੰਦੇ ਇਹ ਜੇਮਸ ਬਰਡ ਜੂਨੀਅਰ ਕੰਮ ਤੋਂ ਵਾਪਸ ਜਾ ਰਿਹਾ ਸੀ, ਤੁਰਿਆ ਜਾਂਦਾ ਸੀ, ਅਤੇ ਜਿਹੜੇ ਤਿੰਨ ਉਸ ਟਾਈਮ ਦੇ ਉੱਤੇ ਜਿਨ੍ਹਾਂ ਦੀ ਉਮਰ ਲੇਟ 20s ਅਤੇ ਅਰਲੀ 30s ਦੇ ਵਿੱਚ ਜਿਹੜੀ ਦੱਸੀ ਜਾਂਦੀ ਸੀ, ਉਹਨਾਂ ਨੇ ਇਸ ਨੂੰ ਕਿਹਾ ਵੀ ਨਾਲ ਚੱਲ ਸਾਡੇ, ਅਤੇ ਇਹ ਨਾਲ ਤੁਰ ਗਏ। ਇਹਨੇ ਸੋਚਿਆ ਵੀ ਸ਼ਾਇਦ ਇਕੱਠੇ ਬਹਿ ਕੇ ਇਹਨਾਂ ਨੇ ਕੋਈ ਪੈਗ ਸ਼ੈਗ ਲਾਉਣੇ ਆ ਜਾਂ ਕੁਛ ਇੱਦਾਂ ਦੇ ਕਰਨਾ ਆ, ਪਰ ਕਹਿੰਦੇ ਵੀ ਜਿੱਦਾਂ ਹੀ ਉਹ ਇੱਕ ਥਾਂ ਦੇ ਉੱਤੇ ਪਹੁੰਚੇ ਉਹਨਾਂ ਨੇ ਜੋ ਉਹਦੀ ਕੁੱਟਮਾਰ ਕਰਨੀ ਸ਼ੁਰੂ ਕੀਤੀ। ਫਿਰ ਲੱਤ ਤੋਂ ਇਸ ਦੇ ਨਾਲ ਰੱਸੀ ਨਾਲ ਬੰਨ੍ਹ ਕੇ ਆਪਣੇ ਟਰੱਕ ਦੇ ਨਾਲ ਪਿੱਛੇ ਬੰਨ੍ਹ ਕੇ 3 ਮੀਲ ਤੱਕ ਪੱਕੀ ਸੜਕ ਦੇ ਉੱਤੇ ਜਿਹੜੇ ਆ ਉਸ ਨੂੰ ਘਸੀੜਦੇ ਰਹੇ, ਅਤੇ ਉਸ ਦੇ ਦੌਰਾਨ ਮੌਤ ਹੋ ਗਈ। ਕਈ ਜਿਹੜੇ ਉਸ ਦੇ ਅੰਗ ਉਸ ਦੇ ਸਰੀਰ ਦੇ ਨਾਲੋਂ ਟੁੱਟ ਕੇ ਰਸਤੇ ਦੇ ਵਿੱਚ ਜਿਹੜੇ ਉਹ ਖਿੱਲਰਦੇ ਗਏ। ਬਾਅਦ 'ਚ ਉਹਨਾਂ ਨੇ ਇਕੱਠੇ ਕਰਕੇ ਇੱਕ ਥਾਂ ਦੇ ਉੱਤੇ ਉਸ ਨੂੰ ਸੁੱਟ ਦਿੱਤਾ। ਸੁੱਟਿਆ ਵੀ ਕਿੱਥੇ? ਇੱਕ ਬਲੈਕ ਜਿਹੜੇ ਆ ਚਰਚ ਦੇ ਬਾਹਰ ਜਿਹੜੀ ਉਸ ਦੀ ਲਾਸ਼ ਉਹ ਸੁੱਟ ਦਿੱਤੀ। ਇਸ ਦੇ ਚੱਲਦਿਆਂ ਫਿਰ ਬਾਅਦ ਦੇ ਵਿੱਚ ਉੱਥੇ ਤੁਰੰਤ ਜਿਹੜਾ ਉੱਤੇ ਹੜਕੰਪ ਤੜਥੱਲੀ ਜਿਹੜੀ ਆ ਪੂਰੀ ਮਚ ਗਈ, ਅਤੇ ਪੂਰੀ ਤਰ੍ਹਾਂ ਕਹਿ ਲਓ ਵੀ ਜਿੱਦਾਂ ਅੱਗ ਫੈਲਦੀ ਹੁੰਦੀ ਆ ਉੱਦਾਂ ਇਹ ਖਬਰ ਜਿਹੜੀ ਸਾਰੇ ਪਾਸੇ ਫੈਲ ਗਈ। FBI ਇਨਵੋਲਵ ਹੋਈ, ਸਾਰੇ ਜਣੇ ਇਨਵੋਲਵ ਹੋਏ, ਅਤੇ ਉਹਨਾਂ ਨੇ 3 ਜਾਣੇ ਨੂੰ ਜਿਹੜਾ ਉਸ ਮਾਮਲੇ ਦੇ ਵਿੱਚ ਫਿਰ ਗ੍ਰਿਫਤਾਰ ਕੀਤਾ, ਅਤੇ ਉਸ ਤੋਂ ਪਹਿਲਾਂ ਉਹ ਉਸੇ ਹੀ ਜਿਹੜੇ ਮਰਡਰ ਦੇ ਕੇਸ ਦੇ ਵਿੱਚ ਇਹਨਾਂ ਨੂੰ ਸਜ਼ਾਏ ਮੌਤ ਜਿਹੜੀ ਆ ਉਹ ਸੁਣਾਈ ਗਈ ਸੀਗੀ। ਸੋ ਉਸੇ ਹੀ ਚੱਲਦਿਆਂ ਜਿਹੜਾ ਜੌਨ ਵਿਲੀਅਮ ਕਿੰਗ ਨਾਂ ਦਾ ਬੰਦਾ ਆ ਉਸ ਨੂੰ ਅੱਜ ਟੈਕਸਸ ਦੇ ਵਿੱਚ ਉੱਥੋਂ ਦੇ ਜਿਹੜੇ ਟਾਈਮ ਦੇ ਮੁਤਾਬਕ ਸ਼ਾਮੀ 6 ਵਜੇ ਜਿਹੜਾ ਟੀਕਾ ਲਾ ਕੇ ਮੌਤ ਦੇ ਘਾਟ ਜਿਹੜਾ ਉਤਾਰਿਆ ਜਾ ਰਿਹਾ ਆ। ਇਸ ਤੋਂ ਕੁਝ ਸਮਾਂ ਪਹਿਲਾਂ ਇੱਕ ਜਿਹੜਾ ਇਹਨਾਂ ਦਾ ਸਾਥੀ ਸੀਗਾ ਲਾਰੈਂਸ ਰਸਲ ਬਰੂਵਰ, ਜਿਸ ਨੂੰ 2011 ਦੇ ਵਿੱਚ ਲੀਥਲ ਇੰਜੈਕਸ਼ਨ ਦੇ ਨਾਲ ਮੌਤ ਜਿਹੜੀ ਉਹ ਦਿੱਤੀ ਗਈ ਸੀ, ਸਜ਼ਾਏ ਮੌਤ ਜਿਹੜੀ ਦਿੱਤੀ ਗਈ ਸੀ, ਉਹਨੇ ਦੇਖੋ ਇਹ ਵਾਈਟ ਸੁਪਰਮੇਸਿਸਟ ਜਿਹੜੇ ਇੱਦਾਂ ਦੇ ਸੀ, ਕਹਿੰਦੇ ਵੀ ਮੈਂ ਕੁਛ ਵੀ ਗਲਤ ਨਹੀਂ ਕੀਤਾ, ਜੇ ਮੈਨੂੰ ਮੌਕਾ ਮਿਲਿਆ ਤੇ ਮੈਂ ਇਹ ਕੰਮ ਦੁਬਾਰਾ ਜਿਹੜਾ ਉਹ ਕਰੂੰਗਾ। ਇੰਨੀ ਜ਼ਿਆਦਾ ਹੇਟ ਜਿਹੜੀ ਆ ਇਹ 3 ਜਿਹੜੇ ਗੋਰੇ ਮੂਲ ਦੇ ਬੰਦਿਆਂ ਦੇ ਵਿੱਚ ਜਿਹੜੀ ਆ ਉਹ ਸੀਗੀ। ਸੋ ਇਹ ਕੋਈ ਹਰਜੋਤ ਸਿੰਘ ਜੀ ਕੋਈ ਅੱਤਵਾਦੀਆਂ ਦੇ ਨਾਲੋਂ ਘੱਟ ਕੰਮ ਥੋੜ੍ਹੀ ਇਹਨਾਂ ਨੇ ਕੀਤਾ। ਜੀ ਬਿਲਕੁਲ, 3 ਮੀਲ ਜਿਹੜਾ ਬੰਦੇ ਨੂੰ ਲੱਤ ਤੋਂ ਬੰਨ੍ਹ ਕੇ ਪੱਕੀ ਸੜਕ ਦੇ ਉੱਤੇ ਘਸੀਟਿਆ ਸੀ, ਅਤੇ ਉਹਨੂੰ ਫਿਰ ਮਾਰ ਕੇ ਤੇ ਉਹਦੇ ਜਿਹੜੇ ਅੱਗ ਲਾ ਕੇ ਜਿਹੜਾ ਕਾਲੇ ਮੂਲ ਦੇ ਲੋਕਾਂ ਦਾ ਅਫਰੀਕਨ ਚਰਚ ਸੀ ਉਹਦੇ ਮੂਹਰੇ ਬੋਡੀ ਸਿੱਟੀ ਸੀ। ਉਹ ਤੋਂ ਬਾਅਦ ਕਹਿੰਦੇ ਵੀ ਇੰਨਾ ਜ਼ਿਆਦਾ ਉੱਥੇ ਤਣਾਅ ਪੈਦਾ ਹੋ ਗਿਆ ਸੀ। ਇਹ ਜਿਹੜੇ ਵਾਈਟ ਸੁਪਰਮਿਸਟ ਸੀਗੇ KKK ਦੇ ਮੈਂਬਰ ਸੀ, ਕੂ ਕਲਕਸ ਕਲਾਨ ਦੇ, ਤੇ ਦੂਜੇ ਪਾਸੇ ਜਿਹੜੇ ਬਲੈਕ ਪੈਂਥਰਸ ਆ ਉਹ ਵੀ ਜਿਹੜੇ ਉਸ ਟਾਊਨ 'ਚ ਆ ਗਿਆ ਸੀ, ਤੇ ਲੋਕ ਘਰਾਂ ਤੋਂ ਬਾਹਰ ਨਹੀਂ ਨਿਕਲਦੇ ਸੀ। ਕਾਲੇ ਮੂਲ ਦੇ ਤੇ ਗੋਰੇ ਮੂਲ ਦੇ ਦੋਨੋਂ ਹੀ ਲੋਕਾਂ ਨੂੰ ਜਿਹੜਾ ਉੱਥੇ ਰਹਿਣਾ ਜਿਹੜਾ ਬੜਾ ਔਖਾ ਹੋ ਗਿਆ ਸੀ। ਅੱਜ ਦੀ ਡੇਟ ਦੇ ਵਿੱਚ ਵੀ ਕਹਿੰਦੇ ਵੀ ਉੱਥੇ ਜਿਹੜੇ ਲੋਕ ਆ ਘਰ ਨਹੀਂ ਵੇਚਦੇ, ਜਾਣਾ ਨਹੀਂ ਪਸੰਦ ਕਰਦੇ, ਹਜੇ ਵੀ ਬੈਡ ਨੇਮ ਕਹਿੰਦੇ ਉਸ ਟਾਊਨ ਦਾ ਹੈਗਾ। ਸੋ ਇੱਕ ਜਿਹੜਾ ਉਹਨਾਂ ਦੇ ਵਿੱਚੋਂ 3 ਦੇ ਵਿੱਚੋਂ ਜਿਸ ਨੇ ਇਹ ਕ੍ਰਾਈਮ ਕੀਤਾ ਸੀ, ਇੱਕ ਜਾਣੇ ਨੂੰ ਅੱਜ ਸ਼ਾਮ ਨੂੰ ਟੈਕਸਸ ਦੇ ਵਿੱਚ ਫਾਂਸੀ ਹੋਣੀ ਆ, ਜਿਸ ਤਰ੍ਹਾਂ ਤੁਸੀਂ ਦੱਸਿਆ ਟੀਕਾ ਲਾ ਕੇ ਜਿਹੜਾ ਉਸ ਨੂੰ ਮੌਤ ਦੀ ਸਜ਼ਾ ਦੇਣੀ ਜੀ। ਅਤੇ ਸਮਾਂ ਵੀ ਆਪਣਾ ਜਿਹੜਾ ਆ ਉਹ ਹਰਜੋਤ ਸਿੰਘ ਜੀ ਸਮਾਪਤੀ ਦੇ ਵੱਲ ਆ। ਅਤੇ ਪਰ ਇੱਕ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਇੱਕ ਬਹੁਤ ਚਰਚਿਤ ਜਿਹੜੀ ਆ ਉਹ ਇਸ਼ੂ ਬਣ ਰਿਹਾ ਸੀਗਾ ਵੀ ਜਿਹੜੇ ਮੈਕਸੀਕੋ ਦੇ ਬਾਰਡਰ ਦੇ ਉੱਤੇ ਜਿਹੜੇ ਵਿਜੀਲੈਂਟੀਜ਼ ਆ ਉਹ ਬਣੇ ਪਏ ਆ। ਲੋਕ ਆਪਣੇ ਹੀ ਹਥਿਆਰ ਲੈ ਕੇ ਜਿਹੜੇ ਉਹ ਗਰੁੱਪ ਇੱਕ ਖਾਸ ਕਰਕੇ ਜਿਹੜਾ ਉਹ ਗਰੁੱਪ ਆ ਆਪਣੀਆਂ ਜਿਹੜੀਆਂ ਰਾਈਫਲਾਂ ਲੈ ਕੇ, ਅਸੌਲਟ ਰਾਈਫਲਾਂ ਲੈ ਕੇ ਜਿਹੜੇ ਉੱਥੋਂ ਉੱਧਰੋਂ ਲੰਘ ਰਹੇ ਆ, ਖਾਸ ਕਰਕੇ ਜਿਹੜੇ ਕਹਿ ਰਹੇ ਆ ਵੀ ਜਿਹੜੇ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ 'ਚ ਉੱਧਰ ਬਾਰਡਰ ਦੇ ਲਾਗੇ ਦਾਖਲ ਹੋ ਰਹੇ ਆ, ਵੀ ਉਹਨਾਂ ਨੂੰ ਉੱਥੇ ਕੈਦ ਕਰਕੇ ਰੱਖੀ ਜਾ ਰਹੇ ਆ, ਉਹਨਾਂ ਨੂੰ ਡਿਟੇਨ ਜਿਹੜੇ ਉਹ ਖੁਦ ਕਰੀ ਜਾ ਰਹੇ, ਜਦ ਉਹਨਾਂ ਦੇ ਕੋਲ ਕੋਈ ਪਾਵਰ ਅਜਿਹੀ ਹੈ ਨਹੀਂ ਆ। ਇੱਕ ਉੱਥੇ ਦੇ ਰੇਲਵੇ ਸਟੇਸ਼ਨ ਦੇ ਲਾਗੇ ਉਹਨਾਂ ਨੇ ਇੱਕ ਕੈਂਪ ਜਿਹੜਾ ਆ ਉਹ ਬਣਾਇਆ ਹੋਇਆ ਸੀਗਾ ਨਿਊ ਮੈਕਸੀਕੋ ਦੇ ਵਿੱਚ, ਇਹ ਹੈਗਾ ਆ ਅਤੇ ਮੈਕਸੀਕੋ ਦੇ ਨਾਲ ਜਿਹੜਾ ਬਾਰਡਰ ਲੱਗਦਾ ਹੈ ਉੱਥੇ ਇਹ ਕੀਤਾ ਸੀਗਾ ਜੀ। ਅਤੇ ਉਹ ਤੋਂ ਬਾਅਦ ਦੇ ਵਿੱਚ ਬਹੁਤ ਰੌਲਾ ਰੱਪਾ ਜਿਹੜਾ ਇਸ ਦੇ ਬਾਬਤ ਉਹ ਪਿਆ ਆ। ਸੋ ਹੁਣ ਜਿਹੜੀ ਇਹ ਚੀਜ਼ ਸਾਹਮਣੇ ਆਈ ਆ ਵੀ ਉਹਨਾਂ ਲੋਕਾਂ ਨੂੰ ਜਿਹੜਾ ਆ ਉਹ ਹੁਣ ਵਾਪਸ ਜਿਹੜਾ ਕਰਨ ਦੇ ਲਈ ਵੀ ਇਹ ਕੰਮ ਤੁਸੀਂ ਜਿਹੜਾ ਨਹੀਂ ਕਰ ਸਕਦੇ ਉਹ ਰੋਕ ਦਿੱਤਾ ਗਿਆ ਆ, ਅਤੇ ਉਹ ਜਿਹੜਾ ਕੈਂਪ ਉਹਨਾਂ ਨੇ ਰੇਲਵੇ ਸਟੇਸ਼ਨ ਦੇ ਲਾਗੇ ਲਾਇਆ ਆ ਉਸ ਨੂੰ ਵੀ ਚੱਕਣ ਦੇ ਲਈ ਆਖਿਆ ਗਿਆ ਆ। ਕਹਿੰਦੇ 200 ਤੋਂ ਵੱਧ ਜਿਹੜੇ ਮਾਈਗਰੈਂਟਸ ਆ ਉਹਨਾਂ ਨੂੰ ਗਨ ਪੁਆਇੰਟ ਦੇ ਉੱਤੇ ਇਹਨਾਂ ਨੇ ਜਿਹੜਾ ਆ ਉਹ ਡਿਟੇਨ ਕੀਤਾ ਆ, ਅਤੇ ਇਸ ਟਾਈਮ ਇਹਨਾਂ ਨੂੰ ਅਰੈਸਟ ਕਰ ਲਿਆ ਗਿਆ। ਯੂਨਾਈਟਿਡ ਕੌਨਸਟੀਟਿਊਸ਼ਨਲ ਪੈਟਰੀਅਟਸ ਇਹਨਾਂ ਨੇ ਆਪਣੇ ਗਰੁੱਪ ਦਾ ਨਾਮ ਦਿੱਤਾ ਹੋਇਆ ਆ। ਲੈਰੀ ਮਿਚਲ ਹੌਪਕਿੰਸ ਉਹਨਾਂ ਦਾ ਜਿਹੜਾ ਲੀਡਰ ਦੱਸਿਆ ਜਾਂਦਾ ਵੀ ਉਸ ਨੂੰ ਅਰੈਸਟ ਕੀਤਾ ਗਿਆ ਸੀ ਬੀਤੇ ਸ਼ਨੀਚਰਵਾਰ। ਫਾਇਰ ਆਰਮਸ ਪੋਜੈਸ਼ਨ
ਜਿਹੜਾ ਉਸ ਦੇ ਲਈ ਤੇ ਅਕਿਊਜ਼ ਜਿਹੜਾ ਉਹਨਾਂ ਉੱਤੇ ਦੋਸ਼ ਆ 200 ਤੋਂ ਵੱਧ ਮਾਈਗ੍ਰੈਂਟਸ ਨੂੰ ਗਨ ਪੁਆਇੰਟ ਦੇ ਉੱਤੇ ਕਹਿੰਦੇ ਅਸੀਂ ਦੋਸ਼ ਜਿਹੜਾ ਰਾਜਕਨਵੀਰ ਸਿੰਘ ਜੀ ਉਹਨਾਂ ਤੇ ਇਹ ਲਾਇਆ ਵੀ ਉਹਨਾਂ ਨੇ ਪ੍ਰੈਜ਼ੀਡੈਂਟ ਬਰਾਕ ਓਬਾਮਾ ਤੇ ਫਾਰਮਰ ਸੈਕਟਰੀ ਆਫ ਸਟੇਟ ਜਿਹੜੀ ਹਿਲਰੀ ਕਲਿੰਟਨ ਆ ਉਹਨਾਂ ਨੂੰ ਮਾਰਨ ਦੀ ਵੀ ਉਹਨਾਂ ਨੇ ਸਾਜ਼ਿਸ਼ ਸੈਟਅਪ ਕੀਤੀ, ਸਾਜ਼ਿਸ਼ ਜਿਹੜੀ ਆ ਉਹ ਘੜ ਰਹੇ ਸੀਗੇ, ਉਹ ਵੀ ਇੱਕ ਨਾਲ ਦੇ ਨਾਲ ਸੀਗਾ। ਤੇ ਹੁਣ ਉਹ ਆਪਣੀ ਇੰਟਰਵਿਊ ਦੇ ਵਿੱਚ ਉਹ ਕਹਿੰਦਾ ਵੀ ਅਸੀਂ ਕਿਸੇ ਨੂੰ ਰੋਕਦੇ ਥੋੜ੍ਹੀ ਆ, ਜਿੰਨੀ ਮਰਜ਼ੀ ਉਹ ਚੱਲ ਜਾਵੇ, ਤੁਹਾਡੇ ਮੂਹਰੇ ਸਿਰ ਦੇ ਉੱਤੇ ਬੰਦੂਕ ਰੱਖੀ ਹੋਵੇ ਤੇ ਤੁਸੀਂ ਕਹੋ ਵੀ ਮੈਂ ਚੱਲ ਜਾਵਾਂ। ਇੱਦਾਂ ਜਿਹੜੇ ਮਾਈਗ੍ਰੈਂਟ ਇਹ ਥੋੜ੍ਹੀ ਉਹ ਸੋਚ ਰਿਹਾ ਹੋਊਗਾ ਵੀ ਉਹਦੇ ਨਾਲ ਇੱਦਾਂ ਆ। ਸੋ ਬਾਰਡਰ ਪੈਟਰੋਲ ਏਜੰਟ ਵਾਲੇ ਵੀ ਕਹਿੰਦੇ ਵੀ ਭਾਈ ਤੇ ਇਹ ਤੁਹਾਡਾ ਕੰਮ ਨਹੀਂ ਆ, ਇਹ ਕੰਮ ਐਕਸਪਰਟਸ ਦਾ ਆ ਤੇ ਤੁਹਾਡੇ ਕੋਲ ਕੋਈ ਅਥਾਰਟੀ ਇਸ ਚੀਜ਼ ਦੀ ਅਜਿਹਾ ਕਰਨ ਦੀ ਹੈ ਨਹੀਂ ਆ। ਪਰ ਉਹ ਜਿਹੜਾ ਯੂਨਾਈਟਿਡ ਕੌਨਸਟੀਟਿਊਸ਼ਨਲ ਪੈਟਰੀਅਟਸ ਵਾਲੇ ਕਹਿੰਦੇ ਆ ਜੇ ਮੌਕਾ ਲੱਗਾ ਤੇ ਅਸੀਂ ਫਿਰ ਵੀ ਜਿਹੜਾ ਇਹ ਕੰਮ ਕਰੀ ਜਾਵਾਂਗੇ। ਸੋ ਇੱਦਾਂ ਦੇ ਜਿਹੜੇ ਇਸ ਟਾਈਮ ਸਿਚੁਏਸ਼ਨ ਜਿਹੜੀ ਹਰਜੋਤ ਸਿੰਘ ਜੀ ਬਣੀ ਪਈ ਹੋਈ ਹੈ ਜੀ। ਸੋ ਇਹਦੇ ਨਾਲ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਸਾਡੇ ਦੋਨਾਂ ਵੱਲੋਂ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM.